ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਸਰੋਤਿਓ, ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਤੇ ਨਿੱਘਾ ਸਵਾਗਤ ਕਰਦੇ ਹਾਂ ਆਪਾਂ ਮਿੰਟੂ ਗੁਰੂਸਰੀ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਿਮਰਨ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਤੇ ਇਸ ਪ੍ਰੋਗਰਾਮ ਦੁਆਰਾ ਆਪਾਂ ਆਪਣੇ ਸਰੋਤਿਆਂ ਤੱਕ ਪੰਜਾਬ ਦੀਆਂ, ਭਾਰਤ ਦੀਆਂ ਜਿਹੜੇ ਜੀ ਤਾਜ਼ੀਆਂ ਖਬਰਾਂ ਹੁੰਦੀਆਂ ਨੇ ਉਹ ਪਹੁੰਚਾਉਂਦੇ ਹਾਂ। ਸੋ ਅੱਜ ਦੀ ਜਿਹੜੀ ਪਹਿਲੀ ਖਬਰ ਹੈ ਉਸ ਦੇ ਵੱਲ ਆਪਾਂ ਮੁੱਖ ਕਰਦੇ ਹਾਂ ਤੇ ਪਤਾ ਲੱਗਿਆ ਕਿ ਇੱਕ ਬਹੁਤ ਪ੍ਰਸਿੱਧ ਗੀਤਕਾਰ ਤੇ ਡਾਇਰੈਕਟਰ ਦੀ ਜਿਹੜੀ ਮੌਤ ਹੋ ਗਈ ਹੈ ਜੀ, ਗੁਰਚਰਨ ਵਿਰਕ ਜੀ। ਗੁਰਚਰਨ ਵਿਰਕ ਦੀ ਮੌਤ ਦੀ ਖਬਰ ਅੱਜ ਵਾਕਈ ਸਾਰੇ ਸਾਹਿਤਕ ਜਗਤ, ਸੰਗੀਤ ਜਗਤ ਤੇ ਖਾਸ ਤੌਰ ਤੇ ਮਾਲਵਾ ਦੇ ਵਿੱਚ ਸਾਰਿਆਂ ਨੂੰ ਹੀ ਉਦਾਸ ਕਰ ਗਈ। ਰਾਈਆਂ ਵਾਲਾ ਵਿਰਕ ਕਿਸੇ ਸਮੇਂ ਬੜਾ ਚੋਟੀ ਦਾ ਗੀਤਕਾਰ ਹੁੰਦਾ ਸੀਗਾ ਤੇ ਸਾਡੇ ਜ਼ਿਲ੍ਹੇ ਦਾ ਹੀ ਸੀ। ਸਾਡਾ ਪਹਿਲਾ ਪੁਰਾਣਾ ਜ਼ਿਲ੍ਹਾ ਫਰੀਦਕੋਟ ਹੁੰਦਾ ਸੀ, ਫਿਰ ਫਰੀਦਕੋਟ ਚੋਂ ਮੁਕਤਸਰ ਬਣ ਗਿਆ। ਇਸ ਕਰਕੇ ਪਹਿਲਾਂ ਬਹੁਤ ਨਜ਼ਦੀਕ ਤੋਂ ਰਾਈਆਂ ਵਾਲੇ ਵਿਰਕ ਨੂੰ ਵਹਿੰਦੇ ਰਹੇ। ਛੋਟੇ ਹੁੰਦਿਆਂ ਇਹਦੇ ਗੀਤ ਸੁਣਦੇ ਸੁਣਦੇ ਵੱਡੇ ਹੋਏ। ਬਹੁਤ ਕਲਾਤਮਕ ਰੁਚੀਆਂ ਵਾਲਾ ਇਨਸਾਨ ਸੀ ਤੇ ਬਹੁਤ ਸਾਫ ਸੁਥਰਾ ਕੰਮ ਕਰਨ ਵਾਲਾ। ਪਹਿਲਾਂ ਗੀਤ ਲਿਖੇ, ਬਹੁਤ ਮਕਬੂਲ ਹੋਏ ਇਹਦੇ ਗੀਤ। ਔਰ ਇਹਦੀ ਖਾਸੀਅਤ ਸਿਮਰਨ ਜੀ ਇਹ ਸੀ ਕਿ ਗੁਰਚਰਨ ਵਿਰਕ ਦੀ ਕਿ ਜਿਹੜੇ ਹਕੀਕੀ ਆਪਣੇ ਸਮਾਜ ਦੇ ਵਿੱਚ ਹਕੀਕੀ ਪੱਖ ਹੁੰਦੇ ਆ, ਪਹਿਲੀ ਵਾਰ ਸ਼ਾਇਦ ਮੇਰੇ ਖਿਆਲ ਦੇ ਨਾਲ ਇਸ ਬੰਦੇ ਨੇ ਆਪਣੇ ਕਲਮ ਰਾਹੀਂ ਗੀਤਾਂ 'ਚ ਉਤਾਰੇ ਤੇ ਉਸ ਹਕੀਕੀ ਪੱਖਾਂ ਨੂੰ ਸਫਲਤਾ ਵੀ ਬੜੀ ਮਿਲੀ। ਜਿੱਦਾਂ ਇੱਕ ਗਾਣਾ ਸੀ ਇਹਦਾ, ਕਾਤੋਂ ਆਈ ਏ ਗਰੀਬ ਤੇ ਜਵਾਨੀਏ ਫਿਕਰਾਂ 'ਚ ਮੁੱਕ ਜਾਏਗੀ, ਫਿਰ ਕੱਚਿਆਂ ਘਰਾਂ ਦੇ ਵਿੱਚ ਵਸਣਾ ਪਊ। ਇਸ ਤਰ੍ਹਾਂ ਦੇ ਗਾਣੇ ਸਨ ਇਹਦੇ, ਗੁਰਚਰਨ ਵਿਰਕ ਦੇ। ਫਿਰ ਹੌਲੀ ਹੌਲੀ ਇਹਦੀ ਪ੍ਰਗਟ ਭਾਗੂ ਨਾਲ ਬੜੀ ਜ਼ਬਰਦਸਤ ਜੋੜੀ ਬਣੀ। ਇਹਨਾਂ ਦੀਆਂ ਕੈਸਟਾਂ ਆਈਆਂ। ਪ੍ਰਗਟ ਭਾਗੂ ਤੇ ਇੱਕ ਸਮੇਂ ਕਹਿ ਲਈਏ ਕਿ ਪੂਰੇ ਸਟਾਰ ਸੀਗੇ ਦੋਵੇਂ ਹੀ। ਫਿਰ ਬਾਅਦ ਦੇ ਵਿੱਚ ਪ੍ਰਗਟ ਭਾਗੂ ਦਾ ਝੁਕਾ ਜਿਹੜਾ ਡੇਰੇ ਵੱਲ ਹੋ ਗਿਆ, ਸਰਸੇ ਵੱਲ, ਇਹ ਗੁਰਚਰਨ ਵਿਰਕ ਫਿਰ ਆਪਣੀ ਕਲਮ ਨੂੰ ਥੋੜ੍ਹਾ ਜਿਹਾ ਮੱਧਮ ਪਾ ਕੇ ਦੂਜੇ ਪਾਸੇ ਚਲਾ ਗਿਆ, ਡਾਇਰੈਕਸ਼ਨ ਵੱਲ। ਹਾਲਾਂਕਿ ਵਿੱਚੋਂ ਜਿਹੜਾ ਹਰਭਜਨ ਸ਼ੇਰਾ ਇਹਨੂੰ ਵੀ ਕਾਮਯਾਬ ਇਹਨੇ ਕੀਤਾ ਸੀ। ਬਹੁਤ ਸਾਰੇ ਕਲਾਕਾਰਾਂ ਨੂੰ ਸਥਾਪਿਤ ਕੀਤਾ ਗੁਰਚਰਨ ਵਿਰਕ ਨੇ। ਪਰ ਇੱਕ ਚੀਜ਼ ਹੋਰ ਕੀਤੀ ਇਹਨੇ, ਜਦੋਂ ਗੀਤਕਾਰੀ 'ਚੋਂ ਚਲਾ ਗਿਆ ਡਾਇਰੈਕਸ਼ਨ ਵਾਲੇ ਪਾਸੇ, ਤੇ ਇਹਨੇ ਜਿਹੜੀ ਬੇਜ਼ਾਰ ਪਈ ਸੀ ਛੋਟੀ ਫਿਲਮ ਇੰਡਸਟਰੀ, ਉਹਨੂੰ ਸਜੀਵ ਕੀਤਾ ਜਾ ਕੇ। ਛੋਟੀ ਫਿਲਮ ਇੰਡਸਟਰੀ ਦੇ ਵਿੱਚ ਜਿਹੜੀ ਤੁਹਾਨੂੰ ਯਾਦ ਹੋਣਾ ਫੌਜੀ ਦੀ ਫੈਮਿਲੀ ਫਿਲਮ ਆਈ ਸੀ, ਜਿਹੜੀ ਸਭ ਤੋਂ ਪਹਿਲਾਂ ਉਹ ਇਹਨੇ ਬਣਾਈ ਸੀ, ਇਹਨੇ ਡਾਇਰੈਕਟ ਕੀਤੀ ਸੀ। ਜਿਹੜੇ ਪ੍ਰਕਾਸ਼ ਗਾਧੂ ਵਰਗੇ ਜਿਹੜੇ ਕਹਿੰਦੇ ਅਸੀਂ ਜੈਲਦਾਰ ਹੁੰਦੇ ਆ, ਇਹ ਘਰੇ ਬੈਠੇ ਹੋਏ ਸਨ। ਇਹੋ ਜਿਹੇ ਕਲਾਕਾਰਾਂ ਨੂੰ ਇਹਨੇ ਫਲੋਰ ਤੇ ਲਿਆਂਦਾ। ਫਿਰ ਉਹ ਫਿਲਮਾਂ ਬਣਾਉਣ ਵਾਲਾ ਇੱਕ ਸਿਲਸਿਲਾ ਚੱਲਿਆ, ਜਿਹਦੇ 'ਚ ਗੁਰਚੇਤ ਚਿੱਤਰਕਾਰ ਫਿਰ ਅੱਗੇ ਵਧਿਆ। ਸੋ ਇਹ ਬਹੁਤ ਕਲਾਤਮਕ ਬੰਦਾ ਸੀ ਗੁਰਚਰਨ ਵਿਰਕ, ਸ਼ਾਂਤ ਸੁਭਾਅ ਦਾ, ਸੁਰਖੀਆਂ 'ਚੋਂ ਪਰੇ ਰਹਿਣ ਵਾਲਾ ਤੇ ਆਪਣੇ ਕੰਮ 'ਚ ਮਸਰੂਫ ਰਹਿਣ ਵਾਲਾ। ਅੱਜ ਅਚਨਚੇਤ ਬਿਮਾਰ ਹੋ ਗਿਆ। ਮੈਨੂੰ ਬੜਾ ਇਸ ਚੀਜ਼ ਦਾ ਜਾਤੀ ਤੌਰ ਤੇ ਝਟਕਾ ਲੱਗਿਆ ਕਿ ਕੋਈ ਪਤਾ ਹੀ ਨਹੀਂ ਲੱਗਿਆ। ਬੜੇ ਤੰਦਰੁਸਤ ਸਨ, ਨੌਜਵਾਨ ਹੀ ਸਨ, ਹਾਲੇ ਕੋਈ ਬਹੁਤੀ ਵੱਡੀ ਉਮਰ ਨਹੀਂ, ਹਾਲਾਂਕਿ ਸਾਡੇ ਤੋਂ ਵੱਡੇ ਆ, ਤੇ ਕੋਈ ਪਤਾ ਨਹੀਂ ਲੱਗਿਆ ਕਿ ਬਿਮਾਰ ਸ਼ਮਾਰ ਆ। ਪਰ ਦੱਸਦੇ ਆ PGI 'ਚ ਸਨ, ਉੱਥੇ ਅਟੈਕ ਆਇਆ ਤੇ ਅੱਜ ਉਹਨਾਂ ਦੀ ਮੌਤ ਹੋ ਗਈ ਹੈ। ਪਰ ਜੋ ਉਹਨਾਂ ਨੇ ਹਿੱਸਾ ਪਾਇਆ, ਗੀਤਕਾਰੀ ਹੋਵੇ ਚਾਹੇ ਡਾਇਰੈਕਸ਼ਨ ਹੋਵੇ, ਉਹ ਸਦਾ ਸਾਡੇ ਵਿੱਚ ਰਹੇਗਾ। ਤੇ ਅਸੀਂ ਆਪਣੀ ਟੀਮ ਵੱਲੋਂ, ਸਾਰੇ ਅਸੀਂ ਸਰੋਤਿਆਂ ਵੱਲੋਂ ਵੀ ਉਹਨਾਂ ਦੇ ਪਰਿਵਾਰ ਨਾਲ ਸੰਵੇਦਨਾ ਵਿਅਕਤ ਕਰਦੇ ਹਾਂ, ਸੰਵੇਦਨਾ ਪ੍ਰਗਟ ਕਰਦੇ ਹਾਂ ਤੇ ਕਾਮਨਾ ਕਰਦੇ ਹਾਂ ਕਿ ਗੁਰਚਰਨ ਵਿਰਕ ਜਿੱਥੇ ਇਹ ਸਫ਼ਰ ਛੱਡ ਕੇ ਤਾਰਾ ਬਣ ਗਿਆ, ਇੱਥੋਂ ਕੋਈ ਹੋਰ ਗੁਰਚਰਨ ਵਿਰਕ ਹੈ ਜਿਹੜਾ ਉਹ ਅੱਗੇ ਸਫ਼ਰ ਤੋਰੇਗਾ। ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਇਸ ਖਬਰ ਦੇ ਵਾਸਤੇ। ਵੈਸੇ ਬਹੁਤ ਸੈਡ ਹੈਗੀ, ਸੁਣ ਕੇ ਬਹੁਤ ਉਦਾਸੀ ਹੁੰਦੀ ਹੈਗੀ। ਪਰ ਜੇ ਆਪਾਂ ਗੱਲ ਕਰੀਏ ਜੀ ਅਗਲੀ ਹੈਡਲਾਈਨ ਦੇ ਬਾਰੇ, ਤਾਂ ਕਿਹਾ ਜਾ ਰਿਹਾ ਕਿ ਦੁਸ਼ਹਿਰੇ 'ਤੇ ਮੋਹਨ ਭਾਗਵਤ ਨੇ ਮੋਦੀ ਦੀਆਂ ਤਾਰੀਫਾਂ ਦੇ ਪੁਲ ਬੰਨੇ ਨੇ ਤੇ ਮੋਦੀ ਨੇ ਅੱਤਵਾਦ 'ਤੇ ਆਪਣੇ ਨਿਸ਼ਾਨੇ ਵਿੰਨੇ। ਅੱਜ ਸਵੇਰ ਦੇ ਲੋਕੀ ਡਿੱਕਣ ਡਏ ਸੀ ਕਿ ਰਾਵਣ ਸੜੇ ਨਾ ਸੜੇ। ਜਿਹੜਾ ਮੋਹਨ ਭਗਵਤ ਬੋਲਿਆ ਤੇ ਫਿਰ ਸਿਆਪਾ ਜ਼ਰੂਰ ਕੋਈ ਨਾ ਕੋਈ ਛਿੜੇਗਾ, ਰਾਵਣ ਸੜੇ ਜਾਂ ਨਾ ਸੜੇ। ਪਰ ਮੋਹਨ ਭਗਵਤ ਬੋਲਿਆ ਤੇ ਬੜਾ ਨਾਪ ਤੋਲ ਕੇ ਬੋਲਿਆ, ਉਹਨੇ ਕੋਈ ਵੀ ਇਹੋ ਜਿਹੀ ਗੱਲ ਨਹੀਂ ਕਹੀ। ਹਾਂ, ਜੋਸ਼ ਉਹਦੇ ਬੋਲਾਂ 'ਚ ਅੱਜ ਬੜਾ ਸੀ, ਕਿਉਂਕਿ ਅੱਜ ਦੋਹਰੀ ਖੁਸ਼ੀ ਦਾ ਦਿਨ ਸੀ। ਦੋਹਰੀ ਵੀ ਕਾਹਨੂੰ, ਤੇਰੀ ਚੋਰੀ ਖੁਸ਼ੀ ਕਹਿ ਲਓ। ਇੱਕ ਤੇ ਸਰਜੀਕਲ ਆਪਰੇਸ਼ਨ ਦੀ ਖੁਸ਼ੀ ਸੀ, ਉਹ ਵੀ ਚਿਹਰਿਆਂ ਤੋਂ ਸਾਫ਼ ਝਲਕਦੀ ਸੀ। ਦੂਜੀ ਖੁਸ਼ੀ ਇਹ ਸੀ ਕਿ RSS ਨੇ ਹੁਣ ਆਪਦੀ ਡਰੈਸ ਬਦਲ ਲਈ ਹੈ, ਖਾਕੀ ਨਿੱਕਰ ਤੋਂ ਉਹਨਾਂ ਨੇ ਪੈਂਟ ਪਾ ਲਈ, ਉਹਦੀ ਵੀ ਖੁਸ਼ੀ
ਦੂਣ ਸਵਾਈ ਹੋਈ ਸੀ ਇਸ ਦੁਸਹਿਰੇ ਤੇ। ਤੀਜਾ ਕਿ ਇਹ ਸਥਾਪਨਾ ਦਿਹਾੜਾ ਹੁੰਦਾ ਹੈ, RSS ਦਾ ਇਹ ਸਥਾਪਨਾ ਦਿਹਾੜਾ ਹੈ। ਤੇ ਚੌਥੀ ਖੁਸ਼ੀ ਇਹਦੀ ਸੀਗੀ ਕਿ ਇਹਨਾਂ ਦਾ ਜਿਹੜਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੈ, ਉਹ ਡਿੱਗਦਾ ਲੋਕਾਂ ਦੇ ਮਨਾਂ ਚੋਂ ਇੱਕ ਵਾਰ ਫੇਰ ਨਾਇਕ ਦੇ ਰੂਪ ਵਿੱਚ ਉੱਭਰ ਰਿਹਾ। ਸੋ 4-5 ਖੁਸ਼ੀਆਂ ਇਹਨਾਂ ਦੇ ਕੋਲ ਜਿਹੜੀਆਂ ਹੈਗੀਆਂ ਸਨ। ਇਸ ਕਰਕੇ ਥੋੜਾ ਜਿਹਾ ਅੱਜ ਇਹ ਸੰਜਮ ਚ ਬੋਲਿਆ, ਸਵੈ ਸੰਜਮ ਨੇ ਆਪਣੇ ਆਲੇ ਦੁਆਲੇ ਰੱਖਿਆ। ਇਹ ਗੱਲਾਂ ਕਹੀਆਂ ਕਿ ਮੁਲਕ ਹੈ ਜਿਹੜਾ ਅੱਗੇ ਵੱਧਦਾ ਪਿਆ ਹੈ, ਮੁਲਕ ਅੱਗੇ ਵੱਧਦਾ ਪਿਆ, ਪਰ ਕੁਛ ਤਨਜ਼ੀਮਾਂ, ਕੁਛ ਸ਼ਕਤੀਆਂ ਜਿਹੜੀਆਂ ਉਹ ਇਹ ਵੇਖਣਾ ਨਹੀਂ ਚਾਹੁੰਦੀਆਂ। ਹਾਲਾਂਕਿ ਇਹਨੂੰ ਆਪਾਂ ਸਾਰਾਂਸ਼ ਦੇ ਤੌਰ ਤੇ ਜੇ ਲਈਏ ਤੇ ਮੋਹਨ ਭਾਗਵਤ ਨੇ ਇੱਕ ਤਰ੍ਹਾਂ ਨਾਲ, ਜਿਹੜਾ RSS ਦਾ ਮੁਖੀ ਹੈ ਮੋਹਨ ਭਾਗਵਤ, ਉਹਨੇ ਨਰਿੰਦਰ ਮੋਦੀ ਦੇ ਕਾਰਜਕਾਲ ਤੇ ਮੋਹਰ ਲਾਈ ਹੈ ਕਿ ਡਾਢਾ ਵਧੀਆ ਕੰਮ ਕਰਦਾ ਪਿਆ। ਦੂਜੇ ਪਾਸੇ ਮੋਹਨ ਭਾਗਵਤ ਨੇ ਇੱਕ ਗੱਲ ਅੱਜ ਨਰਿੰਦਰ ਮੋਦੀ ਦੀ ਕੱਟੀ ਵੀ ਆ, ਉਹ ਇਹ ਕਿ ਨਰਿੰਦਰ ਮੋਦੀ ਨੇ ਇੱਕ ਵਾਰੀ ਆਪਣੇ ਭਾਸ਼ਣ 'ਚ ਪਿੱਛੇ ਜੇ ਕਿਹਾ ਸੀ, ਜਦੋਂ ਦਲਿਤਾਂ ਤੇ ਅਤਿਆਚਾਰ ਦਾ ਮਾਮਲਾ ਬਹੁਤ ਵੱਡਾ ਇੱਕ ਸਿਆਪਾ ਬਣਿਆ ਸੀ ਭਾਰਤੀ ਜਨਤਾ ਪਾਰਟੀ ਲਈ, ਉਦੋਂ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਇਹ ਜਿਹੜੇ ਗਊ ਰੱਖੇ ਆ, ਇਹਨਾਂ ਦੇ ਵਿੱਚੋਂ 80% ਜਿਹੜੇ ਕ੍ਰਿਮੀਨਲ ਮਾਈਂਡਡ ਆ, ਜਰਾਇਮ ਪੇਸ਼ਾ ਤੱਤ ਆ, ਗਲਤ ਕੰਮ ਕਰਦੇ ਆ। ਅੱਜ ਮੋਹਨ ਭਾਗਵਤ ਨੇ ਗਊ ਰਾਖਿਆਂ ਦਾ ਬਚਾਅ ਕੀਤਾ। ਉਹਨੇ ਆਖਿਆ ਕਿ ਜਿਹੜੇ ਅਸਮਾਜਿਕ ਤੱਤ ਆ, ਗੈਰ ਸਮਾਜੀ ਤੱਤ ਆ, ਤੇ ਗਊ ਰਾਖੇ, ਇਹਨਾਂ ਦੋਨਾਂ ਦੇ ਵਿੱਚ ਇੱਕ ਅੰਤਰ ਹੈ। ਗਊ ਰਾਖੇ ਜਿਹੜੇ ਉਹ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਪੁੰਨ ਦਾ ਕੰਮ ਕਰਦੇ ਪਏ ਆ। ਯਾਨੀ ਉਹਨੇ ਨਰਿੰਦਰ ਮੋਦੀ ਤੋਂ ਉਲਟਾ ਬਿਆਨ ਦਿੱਤਾ। ਦੂਜੇ ਪਾਸੇ ਨਰਿੰਦਰ ਮੋਦੀ ਹੈ ਜਿਹੜਾ, ਉਹਨੇ ਵੀ ਜਿਹੜਾ ਭਾਸ਼ਣ ਦਿੱਤਾ, ਉਹ ਭਾਸ਼ਣ ਵੀ ਫੁਕਰਾਪੰਥੀ ਵਾਲਾ ਭਾਸ਼ਣ ਨਹੀਂ ਜਿਹੜਾ ਆਮ ਤੌਰ ਤੇ ਪਹਿਲਾਂ ਦਿਆ ਕਰਦਾ ਸੀ। ਉਹਦੇ 'ਚ ਵੀ ਸੰਜੀਦਗੀ ਤੇ ਕਾਫੀ ਹੱਦ ਤੱਕ ਦੂਰ ਅੰਦੇਸ਼ਤਾ ਸੀਗੀ। ਥੋੜ੍ਹਾ ਜਿਹੇ ਮਿੰਟ ਦਾ ਉਹਨੇ ਭਾਸ਼ਣ ਦਿੱਤਾ ਹੈ ਤੇ ਉਹਦੇ 'ਚ ਇਹੋ ਹੀ ਕਿਹਾ ਕਿ ਅੱਤਵਾਦ ਹੈ ਜਿਹੜਾ, ਉਹ ਸਾਰੀ ਦੁਨੀਆ ਨੂੰ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਖਤਰੇ ਦੀ ਘੰਟੀ ਹੈ, ਸਾਰੀ ਦੁਨੀਆ ਨੂੰ ਉਹ ਇੱਕ ਸੰਕੇਤ ਹੈ ਤੇ ਸਾਰੀ ਦੁਨੀਆ ਨੂੰ ਇਹਦੇ ਖਿਲਾਫ ਡਟਣਾ ਚਾਹੀਦਾ ਹੈ। ਖਾਸ ਤੌਰ ਤੇ ਉਹਨੇ ਚੇਤਾਵਨੀ ਵੀ ਦਿੱਤੀ, ਉਹਨੇ ਆਖਿਆ ਜਿਹੜੇ ਅੱਤਵਾਦ ਨੂੰ ਸ਼ਹਿ ਦਿੰਦੇ ਅਸੀਂ ਉਹਨਾਂ ਨੂੰ ਛੱਡਾਂਗੇ ਨਹੀਂ। ਉਹਦਾ ਇਸ਼ਾਰਾ ਅਸਿੱਧੇ ਰੂਪ ਦੇ ਵਿੱਚ ਪਾਕਿਸਤਾਨ ਤੇ ਸੀ ਕਿ ਅਸੀਂ ਉਹਨਾਂ ਨੂੰ ਹੁਣ ਬਖਸ਼ਾਂਗੇ ਨਹੀਂ। ਦੂਜੀ ਗੱਲ ਉਹਨੇ ਇਹ ਵੀ ਕਹੀ ਕਿ ਅਸੀਂ ਜੰਗ ਤੋਂ ਯਾਨੀ ਅਸੀਂ ਯੁੱਧ ਤੋਂ ਬੁੱਧ ਦੇ ਵੱਲ ਆਉਣ ਵਾਲੇ ਲੋਕ ਹਾਂ, ਪਰ ਜੇ ਪਰਿਸਥਿਤੀਆਂ ਇਹੋ ਜਿਹੀਆਂ ਬਣ ਜਾਣ ਤੇ ਫਿਰ ਅਸੀਂ ਟਲਦੇ ਵੀ ਨਹੀਂ, ਫਿਰ ਅਸੀਂ ਜੰਗ ਤੋਂ ਭੱਜਦੇ ਵੀ ਨਹੀਂ। ਸੋ ਨਰਿੰਦਰ ਮੋਦੀ ਨੇ ਠੀਕ ਗੱਲਾਂ ਕੀਤੀਆਂ, ਕੋਈ ਉਹੋ ਜਿਹੀ ਹੋਛੀ ਗੱਲ ਨਹੀਂ ਕੀਤੀ। 2-4 ਮਿੰਟ ਦਾ ਉਹਦਾ ਭਾਸ਼ਣ ਸੀ, ਔਰ ਇਹ ਭਾਸ਼ਣ ਹੈ ਜਿਹੜਾ ਲਖਨਊ ਦੇ ਵਿੱਚ ਹੋਇਆ, ਜਿੱਥੇ ਇਹਨਾਂ ਨੇ ਦੁਸਹਿਰੇ ਦਾ ਆਯੋਜਨ ਕੀਤਾ ਸੀ। ਖਾਸ ਤੌਰ ਤੇ RSS ਦਾ ਮੁਖੀ ਵੀ ਉੱਥੇ ਗਿਆ ਸੀ, ਰਾਜਨਾਥ ਵੀ ਉੱਥੇ ਸੀ, ਸਾਰੇ ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਲੀਡਰ ਉੱਥੇ ਪਹੁੰਚੇ ਹੋਏ ਸਨ। ਲਖਨਊ 'ਚ ਇਸ ਵਾਰੀ ਇਹ ਮਜ਼ਮਾ ਤਾਂ ਲੱਗਾ ਸੀ ਕਿਉਂਕਿ ਸਾਡੇ ਇੱਥੇ ਚਾਹੇ ਵਾਰ ਹੋਵੇ, ਯਾਨੀ ਜੰਗ ਹੋਵੇ, ਚਾਹੇ ਵਾਰ ਹੋਵੇ ਤੇ ਚਾਹੇ ਤਿਉਹਾਰ ਹੋਵੇ, ਦੋਵਾਂ ਦਾ ਸਿਆਸੀਕਰਨ ਅਖੀਰ ਤੇ ਹੋ ਹੀ ਜਾਂਦਾ ਹੈ। ਪਹਿਲਾਂ ਜਿਹੜੀ ਵਾਰ ਕੀਤਾ ਫੌਜ ਨੇ, ਸਰਜੀਕਲ ਆਪਰੇਸ਼ਨ, ਉਹਦਾ ਸਿਆਸੀਕਰਨ ਹੋਇਆ, ਦੱਬ ਕੇ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹੁਣ ਤੱਕ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਜਿਹੜਾ ਇੱਕ ਅੱਜ ਦੁਸਹਿਰਾ ਮਨਾਇਆ ਗਿਆ, ਇਹ ਤੋਂ ਪਹਿਲੀ ਸ਼ਾਮ ਨਰਿੰਦਰ ਮੋਦੀ ਗੁੱਜੀ ਰਮਜ 'ਚ ਕਹਿ ਗਿਆ ਸੀ ਕਿ ਇਹ ਦੁਸਹਿਰਾ ਖਾਸ ਆ। ਅੱਜ ਉਹਨੇ ਫੇਰ ਅੱਤਵਾਦ ਦੀ ਗੱਲ ਕਰਕੇ ਇਸ ਦੁਸਹਿਰੇ ਨੂੰ ਖਾਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਜੋ ਵਾਰ ਕੀਤਾ ਫੌਜ ਨੇ, ਉਹਦਾ ਵੀ ਰਾਜਸੀਕਰਨ ਹੋ ਗਿਆ ਤੇ ਜਿਹੜਾ ਤਿਉਹਾਰ ਸੀ ਉਹਦਾ ਵੀ ਰਾਜਸੀਕਰਨ ਹੋ ਗਿਆ। ਪਰ ਰਾਜਸੀਕਰਨ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਠੀਕ ਆ, ਆਪੋ ਆਪਣੇ ਇਹਨਾਂ ਨੇ ਮਨ ਖੁਸ਼ ਕਰ ਲਏ ਆ। ਜੇ ਹੁਣ ਇੱਥੋਂ ਤੱਕ ਹੀ ਰਾਜਸੀਕਰਨ ਇਹ ਸਿਮਟ ਜਾਵੇ ਤੇ ਚੰਗਾ ਹੈ, ਪਰ ਇਹ ਜਾਪਦਾ ਨਹੀਂ ਕਿਉਂਕਿ ਇਹਨਾਂ ਨੇ ਐਤਕੀ ਲਖਨਊ ਦੇ ਵਿੱਚ ਇਸ ਕਰਕੇ ਇਹ ਦੁਸਹਿਰੇ ਦਾ ਪ੍ਰੋਗਰਾਮ ਰੱਖਿਆ ਸੀ ਕਿਉਂਕਿ ਆਉਣ ਵਾਲੇ ਦਿਨਾਂ 'ਚ ਯੂਪੀ 'ਚ ਚੋਣ ਦਾ ਮੈਦਾਨ ਜਿਹੜਾ ਉਹ ਸਜਣਾ ਹੈ, ਉਸ ਅਖਾੜੇ 'ਚ ਇਹਨਾਂ ਨੇ ਉਤਰਨਾ ਹੈ। ਉਹਦੇ ਤੋਂ ਪਹਿਲਾਂ ਇਹ ਮਸ਼ਕਾਂ ਕਰ ਰਹੇ ਆ ਕਿ ਜਿਹੜੀ ਹਿੰਦੂ ਵੋਟ ਆ, ਬ੍ਰਾਹਮਣ ਵੋਟ, ਉੱਥੇ ਖਾਸ ਤੌਰ ਤੇ ਯੂਪੀ ਦੇ ਵਿੱਚ ਬੜਾ ਅਸਰ ਪਾਉਂਦੀ ਹੈ, ਕਿ ਉਹ ਬ੍ਰਾਹਮਣ ਵੋਟ ਹੈ ਜਿਹੜੀ ਉਹਨੂੰ ਆਪਣੇ ਹੱਕ 'ਚ ਭੁਗਤਾਇਆ ਜਾਵੇ ਤੇ ਜਿਹੜੀ ਕਾਂਗਰਸ ਪੱਖੀ ਜਾਂ ਸਮਾਜਵਾਦੀ ਪਾਰਟੀ ਪੱਖੀ ਜਿਹੜੀ ਹਿੰਦੂ ਵੋਟ ਆ ਉਹਨੂੰ ਆਪਣੇ ਆਲੇ ਪਾਸੇ ਮੋੜਿਆ ਜਾਵੇ। ਇਸ ਕਰਕੇ ਇਹ ਸਾਰੇ ਜਿਹੜੇ ਜਫਰ ਜਾਲੇ ਜਾ ਰਹੇ ਆ, ਇਹਨਾਂ ਜਫਰ ਜਾਲਿਆਂ ਦੇ ਵਿੱਚ ਰਾਵਣ ਵੀ ਜਲ ਗਿਆ ਅੱਜ। ਸੋ ਇਹ ਸਭ ਕੁਛ ਰਾਵਣ ਨੂੰ ਵੀ ਸਾੜ ਦਿੱਤਾ ਤੇ ਆਪਦਾ ਸਿਆਸੀ ਹੈ ਜਿਹੜਾ ਕਹਿ ਲਈਏ ਕਿ ਘੋੜਾ
ਉਹ ਵੀ ਦੌੜਾ ਦਿੱਤਾ। ਸੋ ਦੋਨੇ ਬਰਾਬਰ ਹੀ ਅੱਜ ਚੱਲੇ ਆ। ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਇਹ ਜਿਹੜਾ ਸਿਆਸੀ ਇਹਨਾਂ ਦਾ ਇਹ ਚੱਲ ਰਿਹਾ ਹੈ, ਆਪਣਾ ਇੱਕ ਕਹਿ ਲਈਏ ਕਿ ਲਾਹਾ ਲੈਣ ਦਾ ਇੱਕ ਪ੍ਰੋਗਰਾਮ, ਤਾਂ ਇਹ ਆਉਣ ਵਾਲੇ ਦਿਨਾਂ 'ਚ ਕਿੰਨਾ ਕੁ ਅੱਗੇ ਹੋਰ ਇਹਨਾਂ ਨੂੰ ਲਿਜਾਏਗਾ। ਇਹ ਬਹੁਤ ਦਿਲਚਸਪ ਰਹੇਗਾ ਕਿ ਰਾਸ਼ਟਰਵਾਦ ਦਾ ਇਹ ਘੋੜਾ ਕਿੱਥੋਂ ਕੁ ਤੱਕ ਇਹਨਾਂ ਦਾ ਪੈਂਡਾ ਜਿਹੜਾ ਤੈਅ ਕਰਵਾਏਗਾ। ਜੀ ਬਿਲਕੁਲ ਜੀ। ਤੇ ਮਿੰਟੂ ਜੀ, ਪਤਾ ਲੱਗਿਆ ਕਿ ਬੁਲਾਰੀਏ ਨੇ ਕਾਂਗਰਸ ਦਾ ਪੰਜਾ ਆ ਕੇ ਆਖਰ ਫੜ ਹੀ ਲਿਆ ਆ। ਨਗ ਚੁਗਿਆ ਸੁਖਬੀਰ ਦਾ ਕਪਤਾਨ ਦੀ ਮੁੰਦਰੀ 'ਚ ਗਿਆ ਜੜਿਆ, ਕਹਿੰਦੇ ਵਗਾ ਕੇ ਬੁਲਾਰੀਏ ਨੇ ਮਾਰੀ ਤਕੜੀ ਤੇ ਪੰਜਾ ਝੱਟ ਜਾ ਫੜਿਆ। ਅੱਜ ਇਹ ਵੀ ਗੱਲ ਹੋਣ ਡਈ ਸੀ ਕਿ ਨਗ ਆ ਜਿਹੜਾ ਸੁਖਬੀਰ ਬਾਦਲ ਨੇ ਚੁਗਿਆ ਸੀਗਾ ਦੂਜੀ ਪਾਰਟੀ ਚੋਂ, ਕਾਂਗਰਸ ਚੋਂ, ਪਰ ਉਹ ਨਗ ਆ ਜਿਹੜਾ ਬਹੁਤ ਛੇਤੀ ਕਪਤਾਨ ਦੀ ਮੁੰਦਰੀ 'ਚ ਸੱਜ ਗਿਆ ਜਾ ਕੇ। ਵੈਸੇ ਹੱਥ ਇਹਨਾਂ ਨੇ ਪਹਿਲਾਂ ਹੀ ਫੜ ਲਿਆ ਸੀ, ਉਪਕਾਰ ਸੰਧੂ ਅੰਮ੍ਰਿਤਸਰ ਵਾਲੇ ਨੇ ਤੇ ਇਹਨੇ ਬੁਲਾਰੀਏ ਨੇ। ਅੱਜ ਐਲਾਨ ਹੋਇਆ ਤੇ ਰਸਮੀ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਅੰਮ੍ਰਿਤਸਰ ਦੇ ਵਿੱਚ ਕਪਤਾਨ ਸਾਹਿਬ ਨੇ ਐਲਾਨ ਕਰ ਦਿੱਤਾ ਕਿ ਬੁਲਾਰੀਆ ਜਿਹੜਾ ਹੁਣ ਸਾਡੇ ਬੋਲ ਬੋਲੇਗਾ। ਵੈਸੇ ਬੁਲਾਰੀਆ ਦਾ ਪਿਛੋਕੜ ਵੀ ਕਾਂਗਰਸੀ ਸੀ। ਉਪਕਾਰ ਸੰਧੂ ਦਾ ਜਾਣਾ ਜਿਹੜਾ ਉਹ ਥੋੜਾ ਜਿਹਾ ਅਖਰਦਾ, ਕਿਉਂਕਿ ਉਪਕਾਰ ਸੰਧੂ ਦਾ ਜਿਹੜਾ ਚਾਚਾ ਸੀ ਮੋਹਨ ਸਿੰਘ ਮਟੀਆ, ਉਹ ਵੀ ਬਹੁਤ ਘਾਗ ਨੇਤਾ ਸੀ ਅਕਾਲੀ ਦਲ ਦਾ। ਉਪਕਾਰ ਸੰਧੂ ਦਾ ਜਿਹੜਾ ਭਰਾਤਾ ਹੈ, ਉਹਦਾ ਵੀ ਭਿੰਡਰਾਂ ਵਾਲਿਆਂ ਦੇ ਨਾਲ ਬਹੁਤ ਜ਼ਿਆਦਾ ਨੇੜਤਾ ਵਾਲਾ ਰਿਸ਼ਤਾ ਸੀ। ਉਪਕਾਰ ਸੰਧੂ ਦਾ ਕਾਂਗਰਸ ਦੇ ਵਿੱਚ ਜਾਣਾ ਥੋੜਾ ਜਿਹਾ ਹੈਰਾਨ ਕਰਦਾ ਹੈ ਕਿ ਉਹਨੇ ਆਖਰੀ ਫੈਸਲਾ ਕਿਉਂ ਲਿਆ। ਪਰ ਸਭ ਤੋਂ ਜ਼ਿਆਦਾ ਅੱਜ ਜੇ ਫੋਕਸ ਸੀਗਾ ਸਿਆਸੀ ਮਰਾਂ ਦਾ ਤੇ ਉਹ ਸੀ ਬੁਲਾਰੀਏ ਤੇ, ਕਿਉਂਕਿ ਬੁਲਾਰੀਆ ਅੰਮ੍ਰਿਤਸਰ ਦੇ ਵਿੱਚ ਇੱਕ ਮਜ਼ਬੂਤ ਸਿਆਸੀ ਹੋਂਦ ਰੱਖਦਾ। ਉਹਦਾ ਜਾਣਾ ਤੇ ਨਾਲ ਉਸ ਬੰਦੇ ਦਾ ਜਾਣਾ ਮਾਫ ਕਰਨਾ ਜੀ, ਨਾਲ ਉਸ ਬੰਦੇ ਦਾ ਜਾਣਾ ਜਿਹੜਾ ਬੰਦਾ ਕਿਸੇ ਸਮੇਂ ਮਜੀਠੀਆ ਦਾ ਜਰਨੈਲ ਰਿਹਾ ਹੈ। ਇਹਨਾਂ ਦੋਵਾਂ ਬੰਦਿਆਂ ਦਾ ਇੱਕੋ ਸ਼ਹਿਰ ਦੇ ਵਿੱਚੋਂ ਸਿਆਸੀ ਵਿਰੋਧੀ ਦੇ ਖੇਮੇ 'ਚ ਚਲੇ ਜਾਣਾ, ਮੇਰੇ ਖਿਆਲ ਦੇ ਨਾਲ ਅਕਾਲੀ ਦਲ ਲਈ ਤੇ ਠੀਕ ਹੈ, ਨੁਕਸਾਨ ਹੈ ਹੀ ਹੈ। ਬਿਕਰਮਜੀਤ ਸਿੰਘ ਮਜੀਠੀਏ ਲਈ ਮੁਸ਼ਕਲਾਂ ਜਿਹੜੇ ਦੋ ਬੰਦੇ ਆ ਬੜੀਆਂ ਖੜੀਆਂ ਕਰਨਗੇ। ਪਰ ਦੂਜੇ ਪਾਸੇ ਅੱਜ ਨਵਜੋਤ ਸਿੱਧੂ ਦੇ ਮਾਮਲੇ ਤੇ ਵੀ ਕੈਪਟਨ ਨੇ ਸਾਫ਼ ਕਰ ਦਿੱਤਾ ਹੈ ਕਿ ਉਹਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ। ਉਹਦੀ ਘਰਵਾਲੀ ਹੈ ਜਿਹੜੀ, ਉਹ ਕਹਿੰਦਾ ਕਿ ਬੀਬੀ ਤੇ ਐਵੇਂ ਬੋਲੀ ਜਾਂਦੀ ਹੈ, ਉਹਦੀ ਮੁਲਾਕਾਤ ਕਿਸੇ ਦੇ ਨਾਲ ਨਹੀਂ ਹੋਈ। ਰਾਹੁਲ ਗਾਂਧੀ ਹੈ ਜਿਹੜਾ ਉਹ ਯੂਪੀ ਦੇ ਵਿੱਚ ਫਿਰਦਾ ਹੈ, ਤੇ ਜਿਹੜੀ ਬੀਬੀ ਸੋਨੀਆ ਗਾਂਧੀ ਉਹ ਬਿਮਾਰ ਪਈ, ਉਹ ਮੁਲਾਕਾਤ ਉੱਥੇ ਕਿਹਦੇ ਨਾਲ ਕਰਾਈ ਹੈ। ਸੋ ਉਹਨੇ ਸਾਫ਼ ਕਹਿ ਦਿੱਤਾ ਕਿ ਜੇ ਕੋਈ ਸ਼ਾਮਲ ਹੋਣਾ ਚਾਹੁੰਦਾ, ਖਾਸ ਤੌਰ ਤੇ ਪ੍ਰਗਟ ਸਿੰਘ ਜਾਂ ਬੈਂਸ ਬ੍ਰਦਰਸ, ਉਹਨਾਂ ਲਈ ਸਾਡਾ ਦਰਵਾਜ਼ਾ ਖੁੱਲ੍ਹਾ ਹੈ। ਜੇ ਸਿੱਧੂ ਵੀ ਆਉਣਾ ਚਾਹੇ, ਉਹਦਾ ਪਿਛੋਕੜ ਵੀ ਕਾਂਗਰਸੀ ਹੈ, ਅਸੀਂ ਇਨਕਾਰ ਨਹੀਂ ਕਰਦੇ, ਪਰ ਅਸੀਂ ਅਲਾਇੰਸ ਨਹੀਂ ਕਰਨਾ। ਸੋ ਉਹਨਾਂ ਨੇ ਇੱਕ ਵਾਰੀ ਫੇਰ ਸਾਫ਼ ਕਰ ਦਿੱਤਾ। ਤੇ ਜਿਸ ਤਰੀਕੇ ਦੇ ਨਾਲ ਕੈਪਟਨ ਵਾਰ-ਵਾਰ ਇਸ ਗੱਲ ਤੇ ਅੜਿਆ ਹੋਇਆ ਕਿ ਅਲਾਇੰਸ ਨਹੀਂ ਕਰਨਾ, ਇਹਦਾ ਮਤਲਬ ਹੈ ਕਿ ਕੈਪਟਨ ਸਾਰੀ ਗੱਲ ਸਮਝਦਾ ਹੈ। ਜੇ ਇਹਨਾਂ ਨੂੰ ਮਰਜ਼ ਨਹੀਂ ਕੀਤਾ ਜਾਂਦਾ, ਖਾਸ ਤੌਰ ਤੇ ਜਿਹੜੇ ਫਰੰਟ ਜਿੱਦਾਂ ਆਵਾਜ਼ੇ ਪੰਜਾਬ ਉਦਾਹਰਨ ਦੇ ਤੌਰ ਤੇ ਜੇ ਆਉਂਦੇ ਕਾਂਗਰਸ ਦੇ ਨਾਲ ਤਾਂ ਉਹਦੀ ਸੂਰਤ ਦੇ ਵਿੱਚ ਜੇ ਉਹਨਾਂ ਦਾ ਰਲੇਵਾਂ ਨਹੀਂ ਹੁੰਦਾ ਕਾਂਗਰਸ ਦੇ ਵਿੱਚ, ਤਾਂ ਫਿਰ ਕੈਪਟਨ ਹੈ ਜਿਹੜਾ ਉਹ ਦੂਰ ਦੀ ਸੋਚਦਾ ਕਿ ਕੱਲ ਨੂੰ ਸਿੱਧੂ ਮੰਨ ਲਓ ਅਸੀਂ ਸਰਕਾਰ ਬਣਾ ਲੈਂਦੇ ਹਾਂ, ਅਸੀਂ ਜਿੱਤ ਜਾਂਦੇ ਹਾਂ, ਉਸ ਸੂਰਤ ਦੇ ਵਿੱਚ ਫਿਰ ਸਿੱਧੂ ਹੈ ਜਿਹੜਾ ਸਿੱਧਾ ਨਹੀਂ ਚੱਲੇਗਾ। ਗੱਲ ਗੱਲ ਤੇ ਉਹ ਪੁੱਠੀਆਂ ਪੁਹਾਟੀਆਂ ਲਏਗਾ, ਜਿਹੜਾ ਮੇਰੇ ਲਈ ਸ਼ੁਭ ਸੰਕੇਤ ਨਹੀਂ ਹੋਏਗਾ। ਇਸ ਕਰਕੇ ਕੈਪਟਨ ਬੁਲਾਰੀਏ ਹੋਰਾਂ ਨੂੰ ਆਵਾਜ਼ਾਂ ਮਾਰ ਕੇ ਲਿਆਇਆ। ਪ੍ਰਗਟ ਨੂੰ ਕਹਿੰਦਾ ਕਿ ਜਦੋਂ ਮਰਜ਼ੀ ਪ੍ਰਗਟ ਹੋ ਜਾ, ਤੇਰੇ ਲਈ ਦਰਵਾਜ਼ੇ ਖੁੱਲੇ ਆ। ਬੈਂਸ ਬ੍ਰਦਰਸ ਲਈ ਵੀ ਉਹ ਕਹਿੰਦਾ ਕਿ ਕੋਈ ਘੈਂਸ ਕੈਸ ਨਹੀਂ, ਜਦੋਂ ਮਰਜ਼ੀ ਆਓ। ਪਰ ਸਿੱਧੂ ਲਈ ਉਹ ਹੁਣ ਕਹਿ ਲਈਏ ਕਿ ਦਰ ਥੋੜੇ ਜਿਹੇ ਪੀੜੇ ਰੱਖਦਾ ਪਿਆ। ਉਹਦਾ ਕਾਰਨ ਇਹੀ ਹੈ ਕਿ ਸਿੱਧੂ ਦੀਆਂ ਆਦਤਾਂ ਤੋਂ ਕੈਪਟਨ ਅਮਰਿੰਦਰ ਸਿੰਘ ਬਹੁਤ ਚੰਗੀ ਤਰ੍ਹਾਂ ਵਾਕਫ ਆ। ਜੀ ਬਿਲਕੁਲ ਜੀ। ਤੇ ਫੌਜ ਦੇ ਸਾਬਕਾ ਮੁਖੀ ਦਾ ਇੱਕ ਖੁਲਾਸਾ ਹੋਇਆ, ਜਿਸ ਦੇ ਅਨੁਸਾਰ ਕਿਹਾ ਜਾ ਰਿਹਾ ਕਿ ਫੌਜ 1999 ਦੇ ਵਿੱਚ ਬਾਰਡਰ ਲੰਘਣਾ ਚਾਹੁੰਦੀ ਸੀ, ਪਰ ਉਸ ਟਾਈਮ ਤੇ ਵਾਜਪਾਈ ਨੇ ਉਹਨਾਂ ਨੂੰ ਰੋਕ ਦਿੱਤਾ ਸੀਗਾ। ਉਦੋਂ ਭਾਰਤੀ ਫੌਜ ਦੇ ਮੁਖੀ ਹੁੰਦੇ ਸਨ ਜਨਰਲ ਵੀਪੀ ਮਲਿਕ। ਇਹ ਵੀਪੀ ਮਲਿਕ ਹੋਰਾਂ ਨੇ ਮੇਰੇ ਖਿਆਲ ਦੇ ਨਾਲ ਕਹੀ ਹੈ ਗੱਲ। ਵੀਪੀ ਮਲਿਕ ਹੋਰਾਂ ਨੇ ਇਹ ਉਸ ਸਮੇਂ ਦੀ ਗੱਲ ਕੀਤੀ ਹੈ ਜਦੋਂ ਆਪਰੇਸ਼ਨ ਕਾਰਗਿਲ ਹੋਇਆ ਸੀ। ਕਾਰਗਿਲ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਕਿਸ ਤਰ੍ਹਾਂ ਉਹਨਾਂ ਦੇ ਜਿਹੜੇ ਭੇਜੇ ਹੋਏ ਸੀਗੇ ਭਾੜੇ ਦੇ ਕਰਿੰਦੇ ਕਹਿ ਲਓ, ਜਾਂ ਉਹਨਾਂ ਦੇ ਕੁਝ ਫੌਜੀ ਵੀ ਸਨ,
ਜਿਨ੍ਹਾਂ ਨੇ ਆ ਕੇ ਉੱਥੇ ਕਾਰਗਿਲ ਦੀ ਚੋਟੀ ਤੇ ਕਬਜ਼ਾ ਕਰ ਲਿਆ। ਔਰ ਇਹ ਬਹੁਤ ਵੱਡੀ ਫੇਲੀਅਰ ਸੀ, ਇਹਨਾਂ ਨੂੰ ਤੇ ਪਤਾ ਵੀ ਨਹੀਂ ਲੱਗਿਆ। ਹੁਣ ਜੋ ਮਰਜ਼ੀ ਇਹ ਕਹੀ ਜਾਣ, ਇੱਕ ਜਿਹੜਾ ਉੱਥੇ ਚਰਵਾਹਾ ਸੀਗਾ ਭੇਡਾਂ ਚਾਰਨ ਵਾਲਾ, ਉਹਨੇ ਬੰਦੇ ਵੇਖੇ ਤੇ ਉਹਨੇ ਆ ਕੇ ਥੱਲੇ ਫੌਜੀਆਂ ਨੂੰ ਦੱਸਿਆ ਜਿੱਥੋਂ ਪਤਾ ਲੱਗਿਆ ਸੀ। ਹੁਣ ਜੋ ਮਰਜ਼ੀ ਇਹ ਕਹੀ ਜਾਣ, ਪਰ ਇਹ ਖੁਲਾਸਾ ਆਪਣੇ ਆਪ ਦੇ ਵਿੱਚ ਬੜਾ ਵੱਡਾ ਆ ਕਿ ਉਸ ਸਮੇਂ ਫੌਜ ਇਹ ਚਾਹੁੰਦੀ ਸੀ, ਕਿਉਂਕਿ ਨੁਕਸਾਨ ਬਹੁਤ ਵੱਡਾ ਹੋ ਗਿਆ ਸੀ। ਭਾਰਤੀ ਫੌਜ ਦਾ ਵੀ ਨੁਕਸਾਨ ਛੋਟਾ ਨਹੀਂ ਸੀ ਹੋਇਆ, ਕਿਉਂਕਿ ਪੱਕੇ ਪੈਰੀ ਆ ਕੇ ਜੰਮ ਗਏ ਸਨ। ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ। ਇਹਨਾਂ ਨੇ ਉਹ ਟਾਈਗਰ ਹਿੱਲ ਹੈ ਜਿਹੜੀ ਉਹ ਖਾਲੀ ਛੱਡੀ ਹੋਈ ਸੀ, ਉਹ ਕਬਜ਼ਾ ਕੇ ਬਹਿ ਗਏ। ਤੇ ਫਿਰ ਜੋ ਕੁਛ ਹੋਇਆ ਤੁਹਾਨੂੰ ਪਤਾ ਹੀ ਆ ਕਿ ਉਸ ਕਬਜ਼ੇ ਨੂੰ ਛਡਾਉਣ ਲਈ ਬਹੁਤ ਵੱਡਾ ਆਪਰੇਸ਼ਨ ਹੋਇਆ, ਜਿਹਦੇ 'ਚ ਭਾਰਤੀ ਫੌਜ ਦਾ ਵੀ ਨੁਕਸਾਨ ਹੋਇਆ। ਉਹਨਾਂ ਦਾ ਵੀ ਬਹੁਤ ਜਿਹੜੇ ਕਬਜ਼ਾ ਧਾਰਕ ਸਨ ਉਹਨਾਂ ਦਾ ਵੀ ਤੇ ਕਹਿ ਲਈਏ ਕਿ ਸਾਰਾ ਕੁਛ ਹੈ ਨੇਸਤਨਾਬੂਦ ਹੀ ਕਰ ਦਿੱਤਾ ਗਿਆ। ਸੋ ਉੱਥੇ ਫੌਜ ਨੂੰ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਨਮੋਸ਼ੀ ਮਹਿਸੂਸ ਹੋਈ ਕਿ ਕੋਈ LOC ਟੱਪ ਕੇ, ਬਾਰਡਰ ਟੱਪ ਕੇ ਸਾਡੇ ਮੁਲਕ 'ਚ ਆ ਗਿਆ, ਸਾਨੂੰ ਪਤਾ ਨਹੀਂ ਲੱਗਿਆ। ਸਾਡੇ ਘਰ ਦੇ ਵਿੱਚ ਆ ਕੇ ਉਹ ਪੱਕੇ ਪੈਰੀ ਪੱਕਾ ਘਰ ਬਣਾ ਕੇ ਬਹਿ ਗਿਆ। ਤੇ ਇਹ ਪੂਰੀ ਦੁਨੀਆ ਦੇ ਵਿੱਚ ਸਾਡੇ ਲਈ ਇੱਕ ਨਮੋਸ਼ੀਜਨਕ ਗੱਲ ਆ। ਇਸ ਕਰਕੇ ਫੌਜ ਚਾਹੁੰਦੀ ਸੀ ਕਿ ਜਿਸ ਤਰ੍ਹਾਂ ਇਹਨਾਂ ਨੇ ਕੀਤਾ ਹੈ, ਇਸ ਤਰ੍ਹਾਂ ਅਸੀਂ ਉਹਨਾਂ ਦੇ ਘਰ ਵੜ ਕੇ ਇਹੋ ਜਿਹਾ ਸਬਕ ਸਿਖਾ ਕੇ ਆਈਏ। ਤੇ ਦੱਸਦੇ ਆ ਕਿ ਉਦੋਂ ਵਾਜਪਾਈ ਸਾਹਿਬ ਸੀਗੇ ਜਿਹੜੇ, ਉਹਨਾਂ ਨੇ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੱਤੀ। ਇਹ ਜਨਰਲ ਜਿਹੜੇ ਸਾਬਕਾ ਫੌਜ ਮੁਖੀ ਆ ਮਲਕ ਸਾਹਿਬ, ਇਹ ਕਹਿੰਦੇ ਕਿ ਇਹ ਸਭ ਕੁਛ ਕੌਮਾਂਤਰੀ ਦਬਾਅ ਦੇ ਕਾਰਨ ਹੋਇਆ। ਯਾਨੀ ਅਟਲ ਬਿਹਾਰੀ ਵਾਜਪਾਈ ਨੇ ਜਿਹੜਾ ਫੌਜ ਨੂੰ ਰੋਕਿਆ, ਉਹਦਾ ਕਾਰਨ ਪਿੱਛੇ ਇਹ ਸੀਗਾ ਕਿ ਕੌਮਾਂਤਰੀ ਦਬਾਅ ਸੀਗਾ। ਹੁਣ ਕੌਮਾਂਤਰੀ ਦਬਾਅ ਦਾ ਜੇ ਆਪਾਂ ਪਤਾ ਕਰੀਏ ਕਿ ਕੌਮਾਂਤਰੀ ਦਬਾਅ ਕਿਹਦਾ ਸੀ, ਕਿਸੇ ਸਮੂਹ ਦਾ ਸੀ, ਦੇਸ਼ਾਂ ਦੇ ਸਮੂਹ ਦਾ ਸੀ, ਜਾਂ ਕਿਸੇ ਇਕੱਲੇ ਵਿਸ਼ੇਸ਼ ਦੇਸ਼ ਦਾ ਸੀਗਾ। ਤਾਂ ਇਹ ਚੀਜ਼ ਜਿਹੜੀ ਹੈ ਉਹ 2001 ਦੇ ਪਾਰਲੀਮੈਂਟ ਅਟੈਕ ਦੇ ਸਮੇਂ ਜਿਹੜੀ ਆ ਉਹ ਸਾਹਮਣੇ ਆ ਜਾਂਦੀ ਹੈ। ਉਦੋਂ ਜਦੋਂ ਪਾਰਲੀਮੈਂਟ ਤੇ ਹਮਲਾ ਹੋਇਆ, ਅਟਲ ਬਿਹਾਰੀ ਵਾਜਪਾਈ ਕਸ਼ਮੀਰ ਗਿਆ ਤੇ ਇਹਨੇ ਉੱਥੇ ਫਿਰ ਬਹੁਤ ਕਹਿ ਲਈਏ ਤਲਖੀ ਵਾਲੇ ਸੁਰਾਂ ਦੇ ਵਿੱਚ ਆਖਿਆ ਸੀਗਾ कि ਜਦੋਂ बादल गरजते हैं, बिजलियां चमकती हैं, तो कुछ ना कुछ होता है। ਫਿਰ ਦੂਜੇ ਦਿਨ ਕੁਛ ਵੀ ਨਾ ਹੋਇਆ। ਉਹਦਾ ਕਾਰਨ ਇਹ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਟੈਲੀਫੋਨ ਕਰਕੇ ਕਹਿਤਾ ਕਿ ਵਾਜਪਾਈ ਸਾਹਿਬ ਆਪਣਾ ਪਾਰਾ ਜਿਹੜਾ ਹੇਠਾਂ ਕਰ ਲਓ ਤੇ ਕੁਛ ਵੀ ਇਹੋ ਜਿਹਾ ਨਾ ਕਰੋ ਕਿ ਦੋਵਾਂ ਮੁਲਕਾਂ ਦਾ ਟਕਰਾਅ ਹੋਵੇ ਤੇ ਤੁਹਾਡੇ ਦੋਵਾਂ ਮੁਲਕਾਂ ਲਈ ਇਹ ਚੀਜ਼ ਹਾਨੀਕਾਰਕ ਹੋ ਗੁਜ਼ਰੇ। ਸੋ ਅਗਲੇ ਦਿਨ ਫਿਰ ਉੱਥੇ ਹੀ ਪ੍ਰੈਸ ਕਾਨਫਰੰਸ, ਉਹੀ ਅਟਲ ਬਿਹਾਰੀ ਵਾਜਪਾਈ ਤੇ ਉਹੀ ਸਾਹਮਣੇ ਪੱਤਰਕਾਰ ਸਨ। ਤੇ ਪੱਤਰਕਾਰਾਂ ਨੇ ਕਿਹਾ ਕਿ ਵਾਜਪਾਈ ਸਾਹਿਬ ਤੁਸੀਂ ਤੇ ਕਹਿੰਦੇ ਸੋ ਕਿ ਬੱਦਲ ਜਦੋਂ ਗਰਜਦੇ ਆ, ਬਿਜਲੀ ਜਦੋਂ ਚਮਕਦੀ ਆ, ਉਦੋਂ ਕੁਛ ਨਾ ਕੁਛ ਹੁੰਦਾ। ਤੇ ਉਦੋਂ ਫਿਰ ਵਾਜਪਾਈ ਸਾਹਿਬ ਨੇ ਆਖਿਆ ਸੀ ਕਿ ਬਾਦਲ ਗਰਜਤੇ हैं, बिजलियां चमकती हैं, कभी कभी फिर कुछ भी नहीं होता, ऐसा भी होता है। ਸੋ ਉਹ ਉੱਥੇ ਸਾਫ਼ ਹੋ ਗਿਆ ਸੀਗਾ ਕਿ ਜਿਹੜੇ ਬੱਦਲ ਆ, ਧੁੰਦ ਦੇ ਬੱਦਲ ਆਏ ਆ ਜਿਹੜੇ, ਉਹ ਬਿਨਾਂ ਵਰੇ ਤੋਂ ਚਲੇ ਗਏ। ਉਹਦਾ ਕਾਰਨ ਇਹ ਸੀਗਾ ਕਿ ਪਿੱਛੋਂ ਹਦਾਇਤਾਂ ਜਿਹੜੀਆਂ ਹੋ ਗਈਆਂ ਸਨ। ਤਾਂ ਜਨਰਲ VP ਮਲਿਕ ਦਾ ਜਿਹੜਾ ਇਹ ਦਾਅਵਾ ਹੈ, ਇਹਨੂੰ ਝੁਠਲਾਇਆ ਨਹੀਂ ਜਾ ਸਕਦਾ, ਆਸਾਨੀ ਦੇ ਨਾਲ ਇਹਨੂੰ ਝੁਠਲਾਇਆ ਨਹੀਂ ਜਾ ਸਕਦਾ, ਕਿਉਂਕਿ ਉਸ ਸਮੇਂ ਅਮਰੀਕਾ ਦਾ ਜਿਹੜਾ ਦਬਾਅ ਸੀ ਉਹ ਭਾਰਤ ਤੇ ਬਹੁਤ ਹੀ ਜ਼ਿਆਦਾ ਸੀ, ਬਹੁਤ ਵਧੇਰੇ ਸੀ। ਜੀ। ਤੇ ਡਰੱਗ ਮਾਮਲੇ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਦਾ ਇੱਕ ਬਿਆਨ ਆਇਆ, ਕਹਿੰਦੇ ਆ ਕਿ ਪੰਜਾਬ ਦੀ ਤੁਲਨਾ 'ਚ ਗੋਆ ਅਤੇ ਦਿੱਲੀ 'ਚ ਵੱਧ ਨਸ਼ੇੜੀ ਨੇ। ਇਹ ਬੀਬਾ ਜਦੋਂ ਬੋਲਦੀ ਹੈ ਤੇ ਫਿਰ ਬਹੁਤ ਹੀ ਜ਼ਿਆਦਾ ਬੋਲਦੀ ਹੈ। ਕਈ ਵਾਰੀ ਅਗਲੇ ਦੀ ਬੋਲਤੀ ਵੀ ਬੰਦ ਕਰ ਦਿੰਦੀ ਹੈ। ਇੱਕ ਵਾਰੀ ਅਸੈਂਬਲੀ ਦੇ ਸਾਹਮਣੇ ਖੜ ਕੇ ਪੱਤਰਕਾਰਾਂ ਨੇ ਪੁੱਛਿਆ ਕਿ ਬੀਬਾ ਜੀ ਤੁਹਾਡੀ ਬੱਸ ਨੇ ਇੱਕ ਕੁੜੀ ਮਾਰ ਦਿੱਤੀ, ਤੇ ਕਹਿੰਦੀ ਕਿਹੜੀ ਬੱਸ, ਕਿਹੜੀਆਂ ਬੱਸਾਂ, ਸਾਡੀ ਤਾਂ ਕੋਈ ਬੱਸ ਹੈ ਹੀ ਨਹੀਂ। ਤੇ ਠੀਕ ਉਸੇ ਸਮੇਂ ਇਹਨਾਂ ਦੇ ਜਿਹੜੇ ਸਹੁਰਾ ਸਾਹਿਬ ਸਨ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹ ਉੱਥੇ ਜਲੰਧਰ 'ਚ ਕਹਿਣ ਡਏ ਸੀ ਕਿ ਬਦਕਿਸਮਤੀ ਦੇ ਨਾਲ ਉਹ ਬੱਸ ਸਾਡੀ ਹੈ। ਸੋ ਇਹੋ ਜਿਹਾ ਬੀਬੀ ਦਾ ਕਈ ਵਾਰ ਬੋਲ ਬੁਲਾਰਾ ਹੁੰਦਾ ਹੈ। ਇਸ ਬੀਬੀ ਨੇ ਟਵਿੱਟਰ ਤੇ ਇੱਕ ਵੀਡੀਓ ਪਾਈ ਹੈ 5-6 ਮਿੰਟ ਦੀ, ਉਹਦੇ 'ਚ ਬਹੁਤ ਵਿਸਥਾਰ ਨਾਲ ਗੱਲ ਕੀਤੀ ਹੈ ਨਸ਼ੇ ਦੀ। ਵੈਸੇ ਬੀਬਾ ਬਹੁਤ ਘੱਟ ਵਿਚਰਦੀ ਹੈ ਪੰਜਾਬ ਦੇ ਵਿੱਚ, ਕਿਉਂਕਿ ਕੇਂਦਰੀ ਵਜ਼ੀਰ ਆ, ਇਸ ਕਰਕੇ ਚੋਣ ਕੰਪੇਨ ਦੇ ਵਿੱਚ ਵੀ ਦੇਖਿਆ ਕਿ ਘੱਟ ਹੀ ਹੈ। ਉੱਧਰ ਜ਼ਿਆਦਾ ਇਹਨਾਂ ਦੀ ਸਰਗਰਮੀ ਰਹਿੰਦੀ ਹੈ ਕੇਂਦਰ ਦੇ ਵਿੱਚ। ਪਰ ਹੁਣ ਸੋਸ਼ਲ ਮੀਡੀਆ ਤੇ ਬਰਾਬਰ ਉਹ ਪ੍ਰਚਾਰ ਕਰ ਰਹੀ ਹੈ ਬੀਬੀ, ਇਸ ਕਰਕੇ ਕਿਉਂਕਿ ਇਲੈਕਸ਼ਨ ਹੈ ਜਿਹੜਾ ਨੇੜੇ ਆਉਂਦਾ।
ਸਭ ਤੋਂ ਵੱਡਾ ਮੁੱਦਾ ਇਸ ਸਮੇਂ ਜੋ ਅਕਾਲੀ ਦਲ ਲਈ ਇੱਕ ਕਹਿ ਲਈਏ ਕਿ ਅੜਿੱਕਾ ਹੈ, ਅੜਚਨ ਹੈ, ਤਾਂ ਉਹ ਹੈ ਨਸ਼ੇ ਦਾ ਮੁੱਦਾ ਜਾਂ ਬੇਅਦਬੀ ਦਾ ਮੁੱਦਾ। ਦੋ ਮੁੱਦੇ ਇਸ ਸਮੇਂ ਅਕਾਲੀ ਦਲ ਲਈ ਇੱਕ ਸੰਕਟ ਹੈ, ਸਿਆਸੀ ਸੰਕਟ ਕਹਿ ਸਕਦੇ ਹਾਂ, ਜਿਸ ਚੋਂ ਉਭਰਨਾ ਅਕਾਲੀ ਦਲ ਲਈ ਇੱਕ ਬਹੁਤ ਵੱਡੀ ਚੁਣੌਤੀ ਹੈ, ਖੁਦ ਦੇ ਨਾਲ ਲੜਾਈ ਹੈ। ਸੋ ਉਸ ਲੜਾਈ ਨੂੰ ਜਿੱਤਣ ਲਈ ਬੀਬੀ ਨੇ ਇਹ ਪੋਸਟ ਪਾਈ ਹੈ ਕਿ ਸਾਡੇ ਨਾਲੋਂ ਜ਼ਿਆਦਾ ਨਸ਼ੇੜੀ ਹੈ ਜਿਹੜੇ ਉਹ ਗੋਆ ਤੇ ਦਿੱਲੀ ਚ ਹਨ। ਪਹਿਲੀ ਗੱਲ ਤੇ ਸਿਮਰਨ ਜੀ ਇਹ ਪਤਾ ਕਰਨ ਦੀ ਜ਼ਰੂਰਤ ਆ ਕਿ ਥਰਮਾਮੀਟਰ ਕਿਹੜਾ ਲਾ ਕੇ ਇਹਨਾਂ ਨੇ ਵੇਖਿਆ ਕਿ ਗੋਆ ਦੇ ਵਿੱਚ ਜ਼ਿਆਦਾ ਨਸ਼ੇੜੀ ਆ, ਦਿੱਲੀ ਦੇ ਵਿੱਚ ਜ਼ਿਆਦਾ ਨਸ਼ੇੜੀ ਆ। ਕਿਉਂਕਿ ਇਹੋ ਜਿਹਾ ਸਾਡੇ ਕੋਲ ਤੇ ਅੱਜ ਤੱਕ ਸਰਵੇ ਨਹੀਂ ਹੋਇਆ। ਪੰਜਾਬ ਦੇ ਵਿੱਚ ਕੋਈ ਵੀ ਠੋਸ ਸਰਵੇ ਨਹੀਂ ਹੋਇਆ 2001 ਤੋਂ ਬਾਅਦ। ਕੋਈ ਵੀ ਠੋਸ ਸਰਵੇ ਅੱਜ ਤੱਕ ਪੰਜਾਬ ਦੇ ਵਿੱਚ ਨਹੀਂ ਹੋਇਆ ਜਿਹਦੇ ਆਧਾਰ ਤੇ ਕਹੀਏ ਕਿ ਅਸੀਂ ਫਲਾਣੇ ਨਾਲੋਂ ਘੱਟ ਹਾਂ, ਟਮਕਾਣੇ ਨਾਲੋਂ ਜ਼ਿਆਦਾ ਹਾਂ। ਦੂਜੀ ਗੱਲ, ਗੋਆ ਤੇ ਬਹੁਤ ਛੋਟਾ ਜਿਹਾ ਸੂਬਾ ਹੈ, ਬਹੁਤ ਸਾਡੇ ਮੈਂ ਕਹਾਂਗਾ ਕਿ ਸਾਡੇ ਜਲੰਧਰ ਜ਼ਿਲ੍ਹੇ ਜਿੱਡਾ ਹੋਣਾ ਮਸਾਂ, ਤਾਂ ਉਹਦੇ ਨਾਲ ਤੁਲਨਾ ਜਿਹੜੀ ਨਹੀਂ ਕੀਤੀ ਜਾ ਸਕਦੀ। ਔਰ ਦਿੱਲੀ ਦੇ ਨਾਲ ਵੀ ਸਾਡੀ ਤੁਲਨਾ ਜਿਹੜੀ ਉਹ ਬੇਕਾਰ ਕਰਨੀ ਹੈ। ਖੁਦਕੁਸ਼ੀਆਂ ਦੇ ਮਾਮਲੇ ਤੇ ਵੀ ਸਾਡੇ ਇੱਥੋਂ ਦੇ ਇੱਕ ਮੰਤਰੀ ਨੇ ਆਖਤਾ ਸੀ ਮਹਾਰਾਸ਼ਟਰ ਦੇ ਵਿੱਚ ਖੁਦਕੁਸ਼ੀਆਂ ਜਿਹੜੀਆਂ ਉਹ ਸਾਡੇ ਨਾਲ ਵੱਧ ਹੁੰਦੀਆਂ। ਤਾਂ ਉਦੋਂ ਜਦੋਂ ਫਿਰ ਆਂਕੜਾ ਅਸੈਂਬਲੀ ਦੇ ਵਿੱਚ ਪੇਸ਼ ਹੋਇਆ ਤੇ ਉੱਥੇ ਮਹਿਜ਼ 2-4 ਖੁਦਕੁਸ਼ੀਆਂ ਦਾ ਫਰਕ ਸੀ। ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਫਲਾਣੇ ਦੇ ਘਰ ਜ਼ਿਆਦਾ ਅੱਗ ਲੱਗੀ ਹੈ ਤੇ ਮੇਰੇ ਘਰ ਲੱਗੀ ਰਹਿਣ ਦਿਓ, ਕੋਈ ਗੱਲ ਨਹੀਂ, ਥੋੜੀ ਹੈ। ਸੋ ਅਸੀਂ ਆਪਦਾ ਘਰ ਜ਼ਰੂਰ ਸਾੜਨਾ, ਦੂਜੇ ਦੀ ਅੱਗ ਨੂੰ ਵੇਖ ਕੇ ਕਿ ਕੋਈ ਗੱਲ ਨਹੀਂ ਉਹਨਾਂ ਦੇ ਘਰ ਲੱਗੀ ਹੈ ਤੇ ਸਾਨੂੰ ਕੀ ਹੈ। ਸੋ ਬੀਬਾ ਨੇ ਇਹ ਜਿਹੜਾ ਬਿਆਨ ਦਿੱਤਾ ਆ, ਆਪਣਾ ਵੀਡੀਓ ਪਾਇਆ ਟਵਿੱਟਰ ਤੇ ਇਹਦੇ ਵਿੱਚ ਸੱਚਾਈ ਹੈ ਜਿਹੜੀ ਉਹ ਸ਼ਾਇਦ ਬੀਬਾ ਤੋਂ ਦੂਰ ਰਹੀ ਹੈ। ਉਹਨੇ ਸਿਆਸੀ ਬਿਆਨ ਜ਼ਰੂਰ ਦਿੱਤਾ ਪਰ ਸੱਚਾਈ ਵਾਲਾ ਬਿਆਨ ਨਹੀਂ ਦਿੱਤਾ। ਦੂਜੀ ਗੱਲ, ਉਹਨੇ ਇਹ ਗੱਲ ਕਹੀ ਹੈ ਕਿ ਸਾਨੂੰ ਐਵੇਂ ਭੰਡਿਆ ਗਿਆ, ਕਿਉਂਕਿ ਇੱਕ ਜਿਹੜੀ ਰਿਪੋਰਟ ਆਈ ਸੀ ਉਹ ਇਹ ਆਈ ਕਿ 10 ਚੋਂ 7 ਜਿਹੜੇ ਨਸ਼ੇੜੀ ਜਿਹੜੇ ਰੀਹੈਬਲੀਟੇਸ਼ਨ ਸੈਂਟਰਾਂ ਦੇ ਵਿੱਚ ਐਡਮਿਟ ਨੇ, ਦਾਖਲ ਨੇ, ਜ਼ੇਰੇ ਇਲਾਜ ਨੇ, ਉਹ ਨੌਜਵਾਨ ਆ 10 ਚੋਂ 7, ਤੇ ਉਹਨਾਂ ਨੂੰ ਇਹਨਾਂ ਨੇ 70% ਦੀ ਅੰਕੜਾ ਬਣਾ ਲਿਆ। ਰਾਹੁਲ ਗਾਂਧੀ ਹੈ ਜਿਹੜਾ ਉਹ ਸਾਡਾ ਭੰਡੀ ਪ੍ਰਚਾਰ ਕਰ ਗਿਆ। ਪਰ ਇੱਥੇ ਵੀ ਬੀਬਾ ਗਲਤ ਆ, ਇਹ ਤੇ 70% ਕਹਿ ਕੇ ਗਿਆ ਸੀ ਰਾਹੁਲ ਗਾਂਧੀ, ਤੇ ਇੱਥੇ ਇੱਕ ਉਹ ਜਿਹੜਾ ਕਾਰੋਬਾਰੀ ਜਿਹਾ ਬਾਬਾ ਰਾਮਦੇਵ ਉਹ ਆਇਆ ਸੀ ਤੇ ਉਹ ਤੇ 80% ਕਹਿ ਗਿਆ ਸੀ। ਉਦਣ ਇਹ ਸਾਰੇ ਪਿੱਛੇ ਬੈਠੇ ਉਹ ਹੱਥ ਜਿਹੇ ਜੋੜ ਕੇ ਬੈਠੇ ਸੀ, ਕਿਸੇ ਨੇ ਉਹਨੂੰ ਟੋਕਿਆ ਨਹੀਂ, ਉਹਨੂੰ ਰੋਕਿਆ ਨਹੀਂ, ਜਦ ਕਿ 70% ਕਹਿਣ ਤੇ ਰਾਹੁਲ ਗਾਂਧੀ ਦਾ ਜਲੂਸ ਕੱਢਿਆ ਸੀ ਇਹਨਾਂ ਨੇ ਦੱਬ ਕੇ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਕਿ ਜੇ 70% ਵਾਲਾ ਅੰਕੜਾ ਤੁਸੀਂ ਗਲਤ ਮੰਨਦੇ ਹੋ ਤੇ ਰਾਮਦੇਵ ਵਾਲੇ ਅੰਕੜੇ ਨੂੰ ਤੁਸੀਂ ਕਿਉਂ ਨਹੀਂ ਖੰਡਨ ਕੀਤਾ, ਉਹਦਾ ਕਿਉਂ ਨਹੀਂ ਉਹਨੂੰ ਕਿਹਾ ਕਿ ਭਾਈ ਤੂੰ ਸਾਨੂੰ ਬਦਨਾਮ ਕਰਦਾ। ਤੀਜੀ ਗੱਲ, ਜਿਹੜੀ ਸਭ ਤੋਂ ਵੱਡੀ ਗੱਲ ਆ, ਬੀਬਾ ਨੇ ਇਹ ਇੱਕ ਤਰਕ ਦਿੱਤਾ ਹੈ ਕਿ ਜਿਹੜੀ ਸਾਡੇ ਇੱਥੇ ਪੁਲਿਸ ਦੀ ਹੁਣ ਭਰਤੀ ਹੋਈ ਉਹਦੇ ਵਿੱਚ 6 ਲੱਖ ਬਿਨੇਕਾਰ ਆਇਆ ਸੀ, 6 ਲੱਖ ਅਸੀਂ ਡੋਪ ਟੈਸਟ ਕੀਤਾ, ਜਿਹਦੇ ਚੋਂ ਮਾਸਾ ਮੋਟਾ ਜਿਹੜਾ ਉਹ ਅੰਕੜਾ ਨਿਕਲਿਆ ਡੋਪ ਟੈਸਟ ਪੋਜ਼ਿਟਿਵ ਦਾ, ਬਾਕੀ ਸਾਰਾ ਨੈਗੇਟਿਵ ਆਇਆ। ਤੇ ਇੱਥੇ ਬੀਬਾ ਹਰਸਿਮਰਤ ਕੌਰ ਬਾਦਲ ਕੋਰਾ ਝੂਠ ਬੋਲਦੀ ਪਈ ਹੈ। ਝੂਠ ਇਸ ਕਰਕੇ ਕਹਿ ਰਿਹਾ ਵਾਂ ਕਿਉਂਕਿ 5.25 ਲੱਖ 5.5 ਲੱਖ ਬਿਨੇਕਾਰ ਸੀਗਾ ਪੁਲਿਸ ਭਰਤੀ ਦਾ, ਉਹਦੇ ਵਿੱਚੋਂ ਜਿਹੜੇ ਆਏ ਜਿਹੜੇ ਨਹੀਂ ਆਏ ਉਹਦਾ ਅੰਕੜਾ ਵੇਖੀਏ ਤੇ ਸਾਰਾ ਕੁਝ ਸਾਫ਼ ਹੋ ਜਾਂਦਾ। 1,48,000 ਬਿਨੇਕਾਰ ਆਇਆ ਹੀ ਨਹੀਂ। ਹੁਣ 1,48,000 ਬਿਨੇਕਾਰ ਆਵੇ ਨਾ, ਇਹ ਤੇ ਹੋ ਨਹੀਂ ਸਕਦਾ ਸਾਰੇ ਬਿਮਾਰ ਹੋ ਜਾਣ ਜਾਂ ਸਾਰੇ ਚਾਚੇ ਤਾਇਆਂ ਦੇ ਤੁਰ ਕੇ ਹੋਣ ਉਸ ਦਿਨ, ਕਿਉਂਕਿ ਇਹ ਉਹ ਸੂਬਾ ਹੈ ਪੰਜਾਬ ਜਿੱਥੇ ਜੱਜ ਦਾ ਅਰਦਲੀ ਇੱਕ ਵਾਰੀ ਰੱਖਣਾ ਸੀ ਇੱਕ, ਤੇ 16,000 ਉੱਥੇ ਕੈਂਡੀਡੇਟ ਪਹੁੰਚ ਗਿਆ ਸੀ, ਉਮੀਦਵਾਰ ਪਹੁੰਚ ਗਿਆ ਸੀ। ਉਹਦੇ ਵਿੱਚ MSc ਵਾਲੇ ਵੀ ਸਨ, BSc ਵਾਲੇ ਵੀ ਸਨ, ਹੋਰ ਮਾਸਟਰ ਡਿਗਰੀਆਂ ਵਾਲੇ ਵੀ ਸਨ। ਕੋਈ ਕਹਿੰਦਾ ਸੀ ਮੈਨੂੰ ਚਪੜਾਸੀ ਰੱਖ ਲਓ, ਕੋਈ ਕਹਿੰਦਾ ਸੀ ਮੈਨੂੰ ਚਪੜਾਸੀ ਰੱਖ ਲਓ, ਤੇ ਫਿਰ 1.5 ਲੱਖ ਬੰਦਾ ਅਪਲਾਈ ਕਰਕੇ ਫੀਸ ਭਰ ਕੇ ਆਵੇ ਨਾ, ਇਹ ਨਹੀਂ ਹੋ ਸਕਦਾ। ਉਹਨਾਂ ਦਾ ਨਾ ਆਉਣ ਦਾ ਵੱਡਾ ਕਾਰਨ ਇਹ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਅਸੀਂ ਜੇ ਜਾਵਾਂਗੇ ਤੇ ਡੋਪ ਟੈਸਟ ਦੇ ਵਿੱਚ ਚੁੱਪੜੇ ਜਾਵਾਂਗੇ, ਸਾਰੇ ਸਾਡੇ ਪਾਜ ਘਰੇ ਵੀ ਖੁੱਲ ਜਾਣਗੇ, ਉੱਥੇ ਵੀ ਖੁੱਲ ਜਾਣਗੇ, ਇਸ ਕਰਕੇ ਇਹ ਛੱਡ ਹੀ ਦਿੱਤਾ ਜਾਵੇ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਬੀਬਾ ਹਰਸਿਮਰਤ ਬਾਦਲ ਨੇ ਜਿਹੜੀ ਵੀਡੀਓ ਪਾਈ ਹੈ ਉਹਦੇ 'ਚ ਆਪਣੀ ਪਾਰਟੀ ਨੂੰ ਡਿਫੈਂਡ ਸਹੀ ਤਰੀਕੇ ਨਾਲ ਕੀਤਾ, ਬਹੁਤ ਵਧੀਆ ਕੀਤਾ, ਉਹਨਾਂ ਦਾ ਹੱਕ ਵੀ ਹੈ, ਪਰ ਸੱਚਾਈ ਉਹਨਾਂ ਨੇ ਬਿਆਨ ਨਹੀਂ ਕੀਤੀ। ਸੱਚਾਈ ਤੇ ਇਹ ਹੈ
ਕਿ ਸਾਡੇ ਪੰਜਾਬ ਦਾ ਹਾਲ ਇਹੋ ਜਿਹਾ ਬਣਿਆ ਪਿਆ ਕਿ ਇੱਥੇ ਪਿਓਾਂ ਨੂੰ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਦੇ ਕਫਨ ਤੇ ਮੈਮੋਰੰਡਮ ਲਿਖਣੇ ਪੈ ਰਹੇ ਆ। ਇੱਥੇ ਆਪਣੇ ਪੁੱਤਰਾਂ ਨੂੰ ਆਪਣੇ ਹੱਥੀਂ ਸੈਂਟਰਾਂ 'ਚ ਚੁਕਾਉਣਾ ਪੈ ਰਿਹਾ, ਆਪਣੇ ਹੱਥੀਂ ਆਪਣੇ ਪੁੱਤਰਾਂ ਨੂੰ ਸੰਗਲ ਮਾਰ ਕੇ ਬੰਨ੍ਹਣਾ ਪੈ ਰਿਹਾ। ਸੱਚਾਈ ਇਹ ਆ। ਜੀ ਬਿਲਕੁਲ ਜੀ। ਤੇ ਬਾਰਡਰ ਦੇ ਉੱਤੇ ਜਿਹੜੇ ਪਿੰਡ ਖਾਲੀ ਹੋਏ ਸੀਗੇ ਉਹਨਾਂ ਦੇ ਵਿਰੁੱਧ 'ਚ ਪੰਥਕ ਦਲ ਸੁਪਰੀਮ ਕੋਰਟ ਜਾਣਗੇ, ਇਹਦੇ ਬਾਰੇ ਕੀ ਅਪਡੇਟ ਹੈਗੀ ਆ? ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਭਾਈ ਮੋਹਕਮ ਸਿੰਘ ਹੋਰੀ ਅੱਜ ਕੱਲ੍ਹ ਤੁਰੇ ਫਿਰਦੇ ਆ। ਇਹ ਵੀ ਸਿਆਸੀ ਜ਼ਮੀਨ ਤਲਾਸ਼ਦੇ ਆ ਪੰਜਾਬ ਦੇ ਧਰਾਤਲ ਤੇ ਕਿ ਸਾਡੀ ਸਿਆਸੀ ਜ਼ਮੀਨ ਹੈ ਜਿਹੜੀ ਕਿਸੇ ਸਮੇਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਹੇਠਾਂ ਆਈ ਵੀ ਹੈ, ਬਾਅਦ ਦੇ ਵਿੱਚ ਖੁੱਸ ਗਈ। ਉਹ ਮੰਨਦੇ ਵੀ ਹੈ, ਕੱਲ੍ਹ ਵੀ ਮੰਨੇ ਆ ਕਿ ਜਿਹੜਾ 1992 ਵਾਲਾ ਬਾਈਕਾਟ ਸੀ ਉਹ ਅਸੀਂ ਗਲਤ ਕੀਤਾ। ਹਾਲਾਂਕਿ ਅਸੈਂਬਲੀ 'ਚ ਕਿਰਪਾਨ ਲਿਜਾਣ ਵਾਲੀ ਜਿੱਦ ਬਾਰੇ ਉਹ ਅੱਜ ਵੀ ਕਹਿੰਦੇ ਆ ਕਿ ਉਹ ਇਹਨਾਂ ਦੀ ਮੰਗ ਸਹੀ ਸੀ, ਪਰ ਜਿਹੜਾ 1992 ਦਾ ਇਲੈਕਸ਼ਨ ਬਾਈਕਾਟ ਕੀਤਾ ਉਹ ਸਾਡੀ ਇੱਕ ਭੁੱਲ ਸੀ, ਸਾਡੀ ਗਲਤੀ ਸੀ। ਖੈਰ, ਇਸ ਮੁੱਦੇ ਵੱਲ ਆਈਏ ਤਾਂ ਉਹਨਾਂ ਨੇ ਇੱਕ ਰੂਪ ਰੇਖਾ ਤਿਆਰ ਕੀਤੀ ਹੈ, ਇੱਕ ਐਲਾਨ ਕੀਤਾ ਹੈ ਭਾਈ ਮੋਹਕਮ ਸਿੰਘ ਨੇ, ਤੇ ਇਹ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਸਰਬੱਤ ਖਾਲਸਾ ਜਿਹੜਾ ਐਤਕੀ ਬੁਲਾਵਾਂਗੇ, ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਉਹ ਲੋਕਾਂ ਨੂੰ ਭੁੱਲੀਆਂ ਨਹੀਂ। ਅਕਾਲੀ ਸਰਕਾਰ ਨੂੰ ਅਸੀਂ ਸਰਬੱਤ ਖਾਲਸਾ ਸੱਦ ਕੇ ਚੱਲਦਾ ਕਰਾਂਗੇ। ਪਿਛਲੇ ਵਾਰੀ ਵੀ ਕੀਤਾ ਸੀਗਾ ਇਹਨਾਂ ਨੇ ਸਰਬੱਤ ਖਾਲਸਾ, ਪਰ ਪਿਛਲੇ ਵਾਰੀ ਸਰਕਾਰ ਤੇ ਚੱਲਦੀ ਨਹੀਂ ਸੀ ਹੋਈ, ਪਰ ਇਹ ਸਰਬੱਤ ਖਾਲਸਾ ਵਾਲੇ ਜਿਹੜੇ ਜਥੇਦਾਰਾਂ ਦੀ ਕਤਾਰ ਸੀ ਇਹ ਜੇਲ੍ਹ ਨੂੰ ਚੱਲਦੀ ਜ਼ਰੂਰ ਹੋ ਗਈ ਸੀ। ਹੁਣ ਅੱਗੇ ਦੇਖਾਂਗੇ ਕਿ ਇਹ ਸਰਬੱਤ ਖਾਲਸਾ ਕੀ ਤੈਅ ਕਰਦਾ ਕੀ ਨਹੀਂ ਤੈਅ ਕਰਦਾ। ਪਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇੱਕ ਮਹੱਤਵਪੂਰਨ ਐਲਾਨ ਇਹ ਜ਼ਰੂਰ ਕੀਤਾ ਹੈ ਕਿ ਜਿਹੜੇ ਬਾਰਡਰ ਦੇ 987 ਪਿੰਡ ਬਿਨਾਂ ਕਿਸੇ ਹੁਕਮ ਤੋਂ, ਬਿਨਾਂ ਕਿਸੇ ਅਗਾਊ ਸੂਚਨਾ ਤੋਂ ਖਾਲੀ ਕਰਾ ਲਏ ਗਏ ਸਨ, ਅਸੀਂ ਇਹਨਾਂ ਦੇ ਵਾਰ-ਵਾਰ ਉਜਾੜੇ ਦੇ ਖਿਲਾਫ ਸੁਪਰੀਮ ਕੋਰਟ 'ਚ ਜਾਵਾਂਗੇ ਤੇ ਉੱਥੇ ਮੰਗ ਕਰਾਂਗੇ ਕਿ ਪ੍ਰਤੀ ਜੀ ਦੇ ਹਿਸਾਬ ਦੇ ਨਾਲ ਇਹਨਾਂ ਦੇ ਉਜਾੜੇ ਦਾ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਹੁਣ ਦੇਖੋ, ਇਹ ਇੱਕ ਮੰਗ ਜਿਹੜੀ ਸਿਮਰਨਜੀਤ ਸਿੰਘ ਮਾਨ ਨੇ ਉਠਾਈ ਹੈ ਇਹ ਬਿਲਕੁਲ ਵਾਜਬ ਜਾਪਦੀ ਹੈ, ਕਿਉਂਕਿ ਜਿਨ੍ਹਾਂ ਲੋਕਾਂ ਨੂੰ ਆਪਣੇ ਵਸਦੇ ਰਸਦੇ ਘਰ ਛੱਡ ਕੇ ਸੜਕਾਂ ਤੇ ਆਉਣਾ ਪਿਆ, ਧਰਮਸ਼ਾਲਾ 'ਚ ਦਿਨ ਘਟੀਆਂ ਕਰਨੀਆਂ ਪਈਆਂ, ਗੁਰਦੁਆਰਿਆਂ 'ਚ ਰਹਿਣ ਬਸੇਰਾ ਬਣਾਉਣਾ ਪਿਆ, ਉਹਨਾਂ ਲੋਕਾਂ ਨੇ ਮਾਨਸਿਕ, ਸਰੀਰਕ ਤੇ ਆਰਥਿਕ ਤਿੰਨੇ ਤਰ੍ਹਾਂ ਦੀਆਂ ਪਰੇਸ਼ਾਨੀਆਂ ਝੱਲੀਆਂ ਨੇ। ਉਹਨਾਂ ਦਾ ਹੱਕ ਬਣਦਾ, ਕਿਉਂਕਿ ਉਹ ਲੜਾਈ ਉਹਨਾਂ ਦੀ ਕੋਈ ਆਪਣੀ ਪੁਸ਼ਤੈਨੀ ਲੜਾਈ ਨਹੀਂ ਸੀ, ਆਪਣੇ ਚਾਚੇ ਤਾਏ ਦੀ ਲੜਾਈ ਨਹੀਂ ਸੀ, ਉਹ ਲੜਾਈ ਸੀ ਮੁਲਕ ਦੀ। ਤੇ ਮੁਲਕ ਦਾ ਹੱਕ ਬਣਦਾ ਹੈ ਕਿ ਜਦੋਂ ਉਹ ਮੁਲਕ ਦੀ ਲੜਾਈ ਲੜਦਿਆਂ ਕਸ਼ਟ ਝੱਲਦੇ ਹੋਣ ਤਾਂ ਮੁਲਕ ਵੀ ਥੋੜ੍ਹਾ ਜਿਹਾ ਕਸ਼ਟ ਝੱਲ ਕੇ ਉਹਨਾਂ ਦੀਆਂ ਔਖਿਆਈਆਂ ਨੂੰ ਦੂਰ ਕਰੇ। ਇਹ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਹਿਲ ਕਦਮੀ ਹੈ ਜਿਹੜੀ ਸਵਾਗਤਯੋਗ ਕਹੀ ਜਾ ਸਕਦੀ ਹੈ। ਜੇ ਸੁਪਰੀਮ ਕੋਰਟ ਦੇ ਵਿੱਚ ਲੈ ਜਾਣ, ਕੋਈ ਇਸ ਤਰ੍ਹਾਂ ਦਾ ਆਦੇਸ਼ ਹੁਕਮ ਹੋ ਜਾਵੇ ਕਿ ਭਾਈ ਉਹਨਾਂ ਦੇ ਉਜਾੜੇ ਦਾ ਮੁਆਵਜ਼ਾ ਦਿੱਤਾ ਜਾਵੇ, ਉਹ ਦੇਸ਼ ਦੀ ਲੜਾਈ ਲੜਦੇ ਆ, ਜਾਂ ਅੱਗੇ ਤੋਂ ਇਹ ਤੈਅ ਹੋ ਜਾਵੇ ਕਿ ਭਾਈ ਜਦੋਂ ਵੀ ਉਹ ਬਾਰਡਰ ਦੇ ਲੋਕ ਆ ਉੱਥੋਂ ਉਜਾੜੇ ਜਾਣਗੇ, ਉੱਥੋਂ ਉਠਾਏ ਜਾਣਗੇ, ਤਾਂ ਉਹਨਾਂ ਨੂੰ ਇਸ ਹਿਸਾਬ ਦੇ ਨਾਲ ਮੁਆਵਜ਼ਾ ਦਿੱਤਾ ਜਾਵੇਗਾ, ਤਾਂ ਫਿਰ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਵਧੀਆ ਕੋਸ਼ਿਸ਼ ਹੋ ਸਕਦੀ ਹੈ। ਕੋਸ਼ਿਸ਼ ਇਹ ਤਾਂ ਹੀ ਵਧੀਆ ਹੋ ਸਕਦੀ ਹੈ ਜੇ ਇਸ ਕੋਸ਼ਿਸ਼ ਨੂੰ ਇਹ ਸਾਰਥਿਕ ਰੂਪ ਦੇ ਵਿੱਚ ਅੱਗੇ ਲਿਜਾ ਕੇ ਹਕੀਕੀ ਰੂਪ 'ਚ ਅਮਲੀ ਤੌਰ 'ਤੇ ਇਹਨੂੰ ਲਾਗੂ ਕਰ ਦੇਣ। ਦੂਜੀ ਗੱਲ ਇਹ ਹੈ ਕਿ ਕਿਤੇ ਇਹ ਨਾ ਹੋਵੇ ਕਿ ਜਿਵੇਂ ਆਮ ਤੌਰ 'ਤੇ ਹੁੰਦਾ ਸਿਆਸੀਆਂ ਦੀਆਂ ਬੈਠਕਾਂ ਦੇ ਵਿੱਚ, ਸਿਆਸੀਆਂ ਦੀਆਂ ਰੈਲੀਆਂ 'ਚ, ਕਿ ਚਾਰ ਨਾਅਰੇ ਮਾਰ ਕੇ ਮੁੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਜਾਵੇ। ਸੋ ਨਾਅਰੇ ਮਾਰ ਕੇ ਜੈਕਾਰੇ ਛੱਡ ਕੇ ਨਹੀਂ, ਜੇ ਇਹਨਾਂ ਨੇ ਇਹ ਠਾਣੀ ਹੈ ਕਿ ਬਾਰਡਰ ਏਰੀਏ ਦੇ ਲੋਕਾਂ ਲਈ ਕੁਛ ਕਰਨਾ ਹੈ, ਤਾਂ ਫਿਰ ਮੇਰੇ ਖਿਆਲ ਦੇ ਨਾਲ ਇਹਨੂੰ ਹਕੀਕੀ ਰੂਪ ਦੇ ਵਿੱਚ ਵੀ ਅਮਲ 'ਚ ਲਿਆਉਣਾ ਚਾਹੀਦਾ। ਦੂਜੀ ਗੱਲ ਹੈ ਕਿ ਸਿਮਰਨਜੀਤ ਸਿੰਘ ਮਾਨ ਕੇਜਰੀਵਾਲ ਦੇ ਨਾਲੋਂ ਨੰਬਰ ਲੈ ਗਿਆ ਐਤਕੀ ਇਸ ਮੁੱਦੇ ਤੇ। ਕੇਜਰੀਵਾਲ ਸਾਹਿਬ ਨਹੀਂ ਆਏ ਬਾਰਡਰ ਦੇ ਲੋਕਾਂ ਤੇ ਜਦੋਂ ਮੁਸ਼ਕਿਲ ਪਈ ਹੈ, ਪਰ ਮਾਨ ਸਾਹਿਬ ਹੈ ਜਿਹੜਾ ਇੱਕ ਦੋ ਵਾਰੀ ਜਾ ਆਏ। ਜੀ। ਤੇ ਕਿਹਾ ਜਾ ਰਿਹਾ ਹੈ ਕਿ ਪ੍ਰਚਾਰ ਤੇ ਜਨਤਾ ਦੀ ਕਮਾਈ ਰੋੜਨ ਦਾ ਦੋਸ਼ ਲਾ ਕੇ ਕਾਂਗਰਸ ਨੇ ਅਕਾਲੀ ਦਲ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ। ਦੇਖੋ, ਅਕਾਲੀ ਦਲ ਨੇ ਜੋ ਪ੍ਰਚਾਰ ਦਾ ਹੱਥਕੰਡਾ ਅਪਣਾਇਆ, ਤੁਸੀਂ ਵੀ ਵੇਖਿਆ ਹੋਣਾ, ਪੰਜਾਬੀ ਚੈਨਲ ਕੋਈ ਵੀ ਲਾ ਲਓ, ਉੱਥੇ ਪੰਜਾਬ ਦਾ ਵਿਕਾਸ ਹੀ ਰੁੜਦਾ ਫਿਰਦਾ। ਕੋਈ ਵੀ ਅਖਬਾਰ ਚੁੱਕ ਲਓ, ਉੱਥੇ ਪੰਜਾਬ ਦਾ ਵਿਕਾਸ ਹੀ ਡੁੱਲਦਾ ਫਿਰਦਾ। ਹਰੇਕ ਪਾਸੇ ਵਿਕਾਸ ਹੀ ਵਿਕਾਸ ਹੈ, ਵਿਕਾਸ ਹੀ ਵਿਕਾਸ ਆ। ਤੇ ਉਹ ਜਿਹੜਾ ਵਿਕਾਸ ਆ ਉਹ ਖਜ਼ਾਨੇ ਦੇ ਨਾਸ ਤੇ ਟਿਕਿਆ। ਖਜ਼ਾਨਾ ਜਿਹੜਾ ਧੂ ਕੇ ਲਈ ਜਾਂਦਾ ਜਿਹੜਾ ਪੰਜਾਬ ਦਾ ਵਿਕਾਸ ਆ,
ਹੁਣ ਇਹਨਾਂ ਨੇ ਖਾਸ ਤੌਰ ਤੇ ਕਾਂਗਰਸ ਵਾਲਿਆਂ ਨੇ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਬਹੁਤ ਵੱਡਾ ਵਿਰੋਧ ਜਤਾਇਆ ਕਿ ਇਹ ਖਜ਼ਾਨੇ ਦੀ ਦੁਰਵਰਤੋਂ ਹੋ ਰਹੀ ਹੈ ਤੇ ਨਾਲ ਹੀ ਇਹ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੇ ਉਹਨਾਂ ਤੋਂ ਇਹ ਪਰੇ ਜਾ ਕੇ ਕੀਤਾ ਜਾ ਰਿਹਾ ਜੋ ਕਿ ਬਿਲਕੁਲ ਸੰਵਿਧਾਨ ਦੇ ਮੁਤਾਬਕ ਨਹੀਂ ਹੋ ਰਿਹਾ। ਇਸ ਕਰਕੇ ਹੁਣ ਕਾਂਗਰਸ ਵਾਲੇ ਕਹਿੰਦੇ ਆ ਕਿ ਇਹਨਾਂ ਦੀ ਮਾਨਤਾ ਜਿਹੜੀ ਉਹ ਰੱਦ ਕਰ ਦਿੱਤੀ ਜਾਵੇ। ਆਮ ਆਦਮੀ ਪਾਰਟੀ ਵਾਲੇ ਵੀ ਇਸ ਲੜਾਈ 'ਚ ਕਾਂਗਰਸ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ, ਉਹ ਕਹਿੰਦੇ ਕਿ ਗਲਤ ਹੋ ਰਿਹਾ, ਇਹ ਨਹੀਂ ਹੋਣਾ ਚਾਹੀਦਾ, ਇਹਨਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ, ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ। ਪਰ ਆਮ ਆਦਮੀ ਪਾਰਟੀ ਭੁੱਲ ਜਾਂਦੀ ਹੈ ਕਿ ਆਮ ਆਦਮੀ ਪਾਰਟੀ ਨੇ ਤੇ 520 ਕਰੋੜ ਦਾ ਬਜਟ ਰੱਖਿਆ ਸੀ ਪ੍ਰਚਾਰ ਵਾਸਤੇ ਤੇ ਉਹਦੇ ਵਿੱਚ ਇਹਨਾਂ ਨੂੰ ਜੁਰਮਾਨਾ ਵੀ ਪਾਇਆ ਗਿਆ ਇੱਕ ਕਮੇਟੀ ਵੱਲੋਂ ਗਲਤ ਪ੍ਰਚਾਰ ਕਰਨ ਲਈ, ਮਾਪਦੰਡਾਂ ਤੋਂ ਪਰੇ ਜਾ ਕੇ ਪ੍ਰਚਾਰ ਕਰਨ ਲਈ ਜੁਰਮਾਨਾ ਵੀ ਠੋਕਿਆ ਗਿਆ। ਸੋ ਆਮ ਆਦਮੀ ਪਾਰਟੀ ਕਹਿੰਦੇ ਹੁੰਦੇ ਆ ਨਾ ਕਿ ਔਰੋਂ ਕੋ ਨਸੀਹਤ ਆਪ ਮੀਆਂ ਫਜ਼ੀਅਤ। ਸੋ ਦੂਜਿਆਂ ਨੂੰ ਨਸੀਹਤ ਤੇ ਆਪ ਉਹਨਾਂ ਦੀ ਫਜ਼ੀਅਤ ਹੈ ਜਿਹੜੀ ਉਹ ਇਸ ਮਾਮਲੇ 'ਚ ਹੋ ਚੁੱਕੀ ਹੈ। ਕਾਂਗਰਸ ਤੇ ਬੋਲੇ ਚਲੋ ਠੀਕ ਹੈ, ਉਹਨਾਂ ਦਾ ਵਾਜਬ ਬਣਦਾ, ਉਹ 8-9 ਸਾਲ ਚੁੱਪ ਰਹੇ ਆ, ਹੁਣ ਬੋਲਣ ਦਾ ਮੌਕਾ ਬੋਲੀ ਜਾਣ। ਪਰ ਅਕਾਲੀ ਦਲ ਜੋ ਕਰਦਾ ਪਿਆ, ਕੱਲੀਆਂ ਦੋਨੇ ਪਾਰਟੀਆਂ ਨੇ, ਚੋਣ ਕਮਿਸ਼ਨ ਨੇ ਵੀ ਉਹਨਾਂ ਨੂੰ ਕਹਿ ਦਿੱਤਾ ਕਿ ਭਾਈ ਇਹ ਸੰਭਲ ਚੱਲੋ, ਆਨੰਦ ਲਾ ਲਾ ਕਿ ਹੁਣ ਨਹੀਂ ਤੇ ਫਿਰ ਤੁਹਾਨੂੰ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਚੋਣ ਕਮਿਸ਼ਨ ਨੇ ਵੀ ਹਦਾਇਤਾਂ ਕਰ ਦਿੱਤੀਆਂ ਕਿਉਂਕਿ ਇਹ ਜਿਹੜਾ ਪ੍ਰਚਾਰ ਹੋ ਰਿਹਾ, ਦੇਖੋ ਕੱਲਾ ਟੈਲੀਵਿਜ਼ਨ ਚੈਨਲਾਂ ਤੇ ਨਹੀਂ, ਕੱਲਾ ਇੱਥੇ ਅਖਬਾਰਾਂ ਦੇ ਵਿੱਚ ਨਹੀਂ, ਇਹਨਾਂ ਨੇ ਤੇ ਹੁਣ ਕੀ ਕੀਤਾ ਕਿ ਜਿਹੜੇ ਆਂਗਣਵਾੜੀ ਦੀਆਂ ਹੈਗੀਆਂ ਨੇ ਵਰਕਰਾਂ, ਉਹਨਾਂ ਨੂੰ ਪੰਫਲੇਟ ਤੇ ਉਹਨਾਂ ਨੂੰ ਕਿਤਾਬਾਂ ਚੁਕਾ ਦਿੱਤੀਆਂ, ਵਿਕਾਸ ਦੇ ਨਾਲ ਭਰੀਆਂ ਕਿਤਾਬਾਂ, ਜਾਓ ਘਰੇ ਘਰੇ ਵੰਡ ਕੇ ਆਓ। ਸਕੂਲਾਂ ਦੇ ਵਿੱਚ, ਸਰਕਾਰੀ ਥਾਵਾਂ ਦੇ ਵਿੱਚ ਇਹਨਾਂ ਨੇ ਵੱਡੇ ਵੱਡੇ ਬੋਰਡ ਲਾ ਦਿੱਤੇ। ਹੋਰ ਤੇ ਹੋਰ ਵੇਖੋ, ਪੰਚਾਇਤਾਂ ਨੂੰ ਕਹਿ ਦਿੱਤਾ ਗਿਆ ਕਿ ਹਰੇਕ ਪਿੰਡ ਦੇ ਵਿੱਚ ਇੱਕ ਵੱਡਾ ਫਲੈਕਸ ਲਾਓ। ਹੁਣ ਫਲੈਕਸ ਹੈ ਜਿਹੜਾ ਉਹ ਪੰਚਾਇਤ ਨੇ ਆਪਣੇ ਖਾਤੇ 'ਚ ਲਵਾਉਣਾ। ਦੱਸਦੇ ਫਲੈਕਸ ਹੈ ਜਿਹੜਾ ਉਹ 3 ਤੋਂ 4,000 ਰੁਪਏ ਦਾ ਬਹੁਤ ਵੱਡਾ ਤੇ ਬਹੁਤ ਵਧੀਆ ਬਣ ਜਾਂਦਾ, ਪਰ ਇਹ 11,000 ਰੁਪਏ ਦਾ ਚੈੱਕ ਜਿਹੜਾ ਉਹ ਪੰਚਾਇਤ ਤੋਂ ਲਈ ਜਾਂਦੇ ਆ। ਸੋ ਸਾਰੇ ਪਾਸੇ ਹੀ ਇਸ ਪ੍ਰਚਾਰ ਦੇ ਬਹਾਨੇ ਬਹੁਤ ਕੁਛ ਹੈ ਜਿਹੜਾ ਗਲਤ ਹੋਣ ਡਿਆ। ਇਸ ਕਰਕੇ ਹੁਣ ਦੋਵੇਂ ਪਾਰਟੀਆਂ ਪਿੱਟੀਆਂ ਕਿ ਇਹ ਖਜ਼ਾਨੇ ਦੀ ਇਕੱਲੀ ਦੁਰਵਰਤੋਂ ਨਹੀਂ, ਇਹ ਨੇਮ ਕਾਇਦਿਆਂ ਦਾ ਘਾਣ ਵੀ ਹੈ। ਪਰ ਹੁਣ ਵੇਖਦੇ ਆ ਕਿ ਇਹ ਜਿਹੜਾ ਪ੍ਰਚਾਰ ਦਾ ਠੇਲਾ ਹੈ ਇਹ ਕਦੋਂ ਕੁ ਥੰਮਦਾ, ਕਿਉਂਕਿ ਵੈਸੇ ਹੁਣ ਸਮਾਂ ਜਿਹੜਾ ਉਹ ਆ ਹੀ ਗਿਆ। ਕੱਲ ਇੱਥੇ ਲੰਬੀ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ ਕਰਨ ਆਏ ਸਨ ਤੇ ਉਹ ਜਿੱਥੇ ਵੀ ਜਿਹੜੇ ਵੀ ਪਿੰਡ ਜਾਂਦੇ ਸੀ, ਨਾਲ ਇਹ ਗੱਲ ਜ਼ਰੂਰ ਕਹੇ ਜਾਂਦੇ ਸੀ ਕਿ ਜਾਬਤਾ ਲੱਗਣ ਵਾਲਾ ਹੈ ਤੇ ਥੋੜਾ ਜਿਹਾ ਤੁਸੀਂ ਵੀ ਜਾਬਤੇ 'ਚ ਰਹੋ, ਕਿਤੇ ਇਹ ਨਾ ਹੋਵੇ ਮੈਂ ਪੈਸਾ ਤੁਹਾਨੂੰ ਗਲੀਆਂ ਲਈ ਦੇ ਕੇ ਚੱਲਿਆ ਤੇ ਤੁਸੀਂ ਪੈਸੇ ਨਾਲ ਕੋਈ ਹੋਰ ਕੰਮ ਖੜਾ ਕਰ ਦਿਓ, ਆਪ ਵੀ ਅੰਦਰ ਜਾਓ, ਮੈਨੂੰ ਵੀ ਜੇਲ੍ਹ 'ਚ ਕਰਾ ਦਿਓ। ਸੋ ਸਾਰੇ ਪਾਸੇ ਉਹਨਾਂ ਨੂੰ ਜਾਪਦਾ ਹੈ ਕਿ ਹੁਣ ਜਿਹੜਾ ਟਾਈਮ ਹੈ ਨੇੜੇ ਆ ਗਿਆ। ਇਸ ਕਰਕੇ ਆਉਣ ਵਾਲੇ ਦਿਨਾਂ 'ਚ ਇਹ ਚੋਣ ਪ੍ਰਚਾਰ ਜਿਹੜਾ ਖਾਸ ਤੌਰ ਤੇ ਪੰਜਾਬ ਦਾ ਵਿਕਾਸ ਵਗਦਾ ਫਿਰਦਾ ਟੈਲੀਵਿਜ਼ਨ ਚੈਨਲਾਂ ਤੇ ਅਖਬਾਰਾਂ 'ਚ, ਇਹਨੂੰ ਨੱਕਾ ਲੱਗ ਜਾਏਗਾ। ਜੀ, ਤੇ ਅੱਜ ਦੀ ਜਿਹੜੀ ਆਖਰੀ ਖਬਰ ਹੈਗੀ ਹੈ ਕਿ ਇੱਕ ਮੂਰਤੀ ਤੇ ਪਾਕ ਨੇ ਦਾਅਵਾ ਜਤਾਇਆ। ਵੇਖੋ ਜੀ, ਦਾਅਵਾਜੋਈ ਹੈ ਜਿਹੜੀ ਉਹ ਦੋਹਾਂ ਪਾਸਿਆਂ ਤੋਂ ਹੁੰਦੀ ਰਹਿੰਦੀ ਹੈ। ਕੋਹਿਨੂਰ ਤੇ ਸਾਡੇ ਵਾਲਿਆਂ ਵੀ ਦਾਅਵਾ ਕੀਤਾ ਸੀ, ਉਹਨਾਂ ਨੇ ਵੀ ਦਾਅਵਾ ਕੀਤਾ ਸੀ ਤੇ ਉਹ ਦਾਅਵਾ ਜਿਹੜਾ ਦੋਵਾਂ ਦਾ ਕੀਤਾ ਹੀ ਰਹਿ ਗਿਆ, ਉਹਦੇ ਤੇ ਕੀਤਾ ਕਰਾਇਆ ਕੱਖ ਨਹੀਂ ਗਿਆ। ਕੋਹਿਨੂਰ ਤੇ ਅਸੀਂ ਦਾਅਵੇ ਕੀਤੇ ਆ, ਉਹਨਾਂ ਨੇ ਕੁਛ ਨਹੀਂ ਕੀਤਾ, ਉਹਨਾਂ ਦੇ ਕੋਲ ਤੇ ਪਿਆ ਤੇ ਉਹ ਬਹੁਤ ਵਧੀਆ ਢੰਗ ਨਾਲ ਪਿਆ। ਹੁਣ ਇਹਨਾਂ ਦੇ ਵਿੱਚੋਂ ਤੇ ਪਾਕਿਸਤਾਨ ਦੇ ਵਿੱਚੋਂ ਇੱਕ ਸੱਜਣ ਨੇ ਜਿਹੜਾ ਉੱਥੇ ਪਾਕਿਸਤਾਨ ਦੇ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਹੈ ਕਿ ਕਰੀਬ 5,000 ਸਾਲ ਪੁਰਾਣੀ ਇੱਕ ਕਾਂਸੇ ਦੀ ਮੂਰਤ ਨਿਕਲੀ ਸੀ, ਜਿਹਨੂੰ ਡਾਂਸਿੰਗ ਗਰਲ ਮੂਰਤ ਕਿਹਾ ਗਿਆ ਸੀਗਾ। 1926 ਦੇ ਵਿੱਚ ਉਹ ਕਹਿੰਦੇ ਕਿ ਮੋਹਨਜੋਦੜੋ ਦੇ ਵਿੱਚ ਇਹ ਨਿਕਲੀ ਸੀਗੀ ਤੇ ਉਸ ਜਿਹੜੀ ਕਾਂਸੇ ਦੀ ਮੂਰਤੀ ਹੈ, ਉਸ ਮੂਰਤੀ ਨੂੰ ਪਾਕਿਸਤਾਨ ਦੇ ਵਿੱਚ ਲਿਆਉਣਾ ਚਾਹੀਦਾ ਕਿਉਂਕਿ ਸਾਡੇ ਇਲਾਕੇ 'ਚੋਂ ਨਿਕਲੀ ਸੀ। ਉਹਨਾਂ ਨੇ ਇਹ ਕਿਹਾ ਕਿ 10 ਸੈਂਟੀਮੀਟਰ ਦੀ, 10.5 ਸੈਂਟੀਮੀਟਰ ਦੀ ਇਹ ਮੂਰਤੀ ਹੈ ਜਿਹੜੀ ਉਹ ਲਗਭਗ 2500 BC ਦੇ ਆਸ-ਪਾਸ ਦੀ ਹੈ ਤੇ ਇਹਦਾ ਸੰਬੰਧ ਹੈ ਜਿਹੜਾ ਉਹ ਸਿੰਧੂ ਘਾਟੀ ਦੇ ਨਾਲ ਆ। ਤੇ ਇਹਨੂੰ ਜਦੋਂ ਇਹਨੂੰ ਕੱਢਿਆ ਗਿਆ ਸੀਗਾ ਉੱਥੋਂ ਖੁਦਾਈ ਦੇ ਦੌਰਾਨ, ਤੇ ਇਹਨੂੰ ਫਿਰ ਦਿੱਲੀ ਦੀ ਨੈਸ਼ਨਲ ਆਰਟ ਗੈਲਰੀ ਦੇ ਵਿੱਚ ਲਿਜਾ ਕੇ ਰੱਖਿਆ ਗਿਆ ਸੀ। ਤੇ ਇਸ ਕਰਕੇ ਕਿਉਂਕਿ ਇਹ ਸਾਡੇ ਇੱਥੋਂ ਨਿਕਲੀ ਹੈ, ਹੱਕ ਸਾਡਾ ਬਣਦਾ ਤੇ ਸਾਨੂੰ ਇਹ ਵਾਪਸ ਦਵਾਈ ਜਾਵੇ।
ਤੇ ਉੱਥੇ ਉਹਨਾਂ ਨੇ ਇਹ ਵੀ ਆਖਿਆ ਇਕਬਾਲ ਜਾਫਰੀ ਨਾਂ ਦੇ ਉਸ ਸ਼ਖਸ ਨੇ ਕਿ ਜੇ ਨਹੀਂ ਤੇ ਫਿਰ ਅਸੀਂ ਇਹਨੂੰ ਯੂਨੈਸਕੋ ਦੀ ਮਦਦ ਦੇ ਨਾਲ ਵਾਪਸ ਲਿਆਵਾਂਗੇ ਜੇ ਗੱਲਬਾਤ ਦੇ ਨਾਲ ਕੋਈ ਸਿੱਟਾ ਨਹੀਂ ਨਿਕਲਦਾ। ਖੈਰ ਇਹ ਉਹਨਾਂ ਦਾ ਆਪਣਾ ਦਾਅਵਾ ਹੈ, ਪਰ ਜੇ ਇਸ ਤਰ੍ਹਾਂ ਦੇ ਦਾਅਵੇ ਹੈ ਜਿਹੜੇ ਉਹ ਅਮਲ ਦੇ ਵਿੱਚ ਆ ਜਾਣ, ਫਿਰ ਭਾਰਤ ਦਾ ਤੇ ਬਹੁਤ ਕੁਛ ਹੈ ਜਿਹੜਾ ਦੂਜੇ ਮੁਲਕਾਂ 'ਚ ਪਿਆ, ਬਰਤਾਨੀਆ 'ਚ ਵੀ ਪਿਆ, ਖੁਦ ਪਾਕਿਸਤਾਨ ਦੇ ਵਿੱਚ ਬਹੁਤ ਪਿਆ, ਖਾਸ ਤੌਰ 'ਤੇ ਸਿੱਖ ਧਰਮ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ। ਦੂਜੀ ਗੱਲ ਕਿ ਉਹ ਆਪ ਹੀ ਕਹਿੰਦੇ ਆ ਕਿ ਇਹ ਮੋਹਨਜੋਦੜੋ ਦੀ ਜਦੋਂ ਉੱਥੇ ਖੁਦਾਈ ਹੋਈ ਸਿੱਧੂ ਘਾਟੀ ਦੇ ਸੱਭਿਅਤਾ ਦੀ, ਜੋ ਉੱਥੇ ਉਸ ਸਮੇਂ 1925-26 ਦੇ ਲਗਭਗ ਇਹ ਹੋਈ ਸੀ, ਕਿ ਉਸ ਸਮੇਂ ਜੋ ਖੁਦਾਈ ਹੋਈ ਤੇ ਇਹਨੂੰ ਜਿਹੜੀ ਨੈਸ਼ਨਲ ਆਰਟ ਗੈਲਰੀ ਦੇ ਵਿੱਚ ਲੈ ਕੇ ਗਿਆ। ਉਦੋਂ ਅੰਗਰੇਜ਼ ਸਾਮਰਾਜ ਸੀ ਤੇ ਉਸ ਸਮੇਂ ਪਾਕਿਸਤਾਨ ਹੋਂਦ 'ਚ ਨਹੀਂ ਸੀ ਆਇਆ, ਇਹਦਾ ਮਤਲਬ ਕਿ ਰਾਜਧਾਨੀ ਦਿੱਲੀ ਸੀ। ਤੇ ਜਦੋਂ ਵੀ ਕੋਈ ਚੀਜ਼ ਇਸ ਤਰ੍ਹਾਂ ਦੀ ਨਿਕਲਦੀ ਹੈ ਖੁਦਾਈ ਦੇ ਦੌਰਾਨ, ਜਾਂ ਕੋਈ ਵੀ ਹੋਰ ਵਸਤੂ ਆਮ ਬੰਦੇ ਨੂੰ ਵੀ ਮਿਲ ਜਾਂਦੀ ਹੈ, ਤੇ ਉਹਦੇ ਤੇ ਹੱਕ ਹੈ ਜਿਹੜਾ ਪੁਰਾਤਤਵ ਵਿਭਾਗ ਦਾ ਹੁੰਦਾ ਹੈ। ਸੋ ਨੈਸ਼ਨਲ ਆਰਟ ਗੈਲਰੀ 'ਚ ਗਈ ਤਾਂ ਇਹਦਾ ਮਤਲਬ ਹੈ ਕਿ ਉਹ ਉਸ ਸਮੇਂ ਦਾ ਜਿਹੜਾ ਸਾਮਰਾਜ ਸੀਗਾ ਉਹਦੇ ਜੇ ਕਹਿ ਲਈਏ ਕਿ ਅਧੀਨਗੀ ਦੇ ਹੇਠ ਉਹ ਚਲੇ ਗਈ। ਸੋ ਫਿਰ ਇਹਨਾਂ ਦਾ ਦਾਅਵਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਕਮਜ਼ੋਰ ਪੈ ਜਾਂਦਾ ਕਿ ਜੋ ਉਸ ਸਮੇਂ ਪਾਕਿਸਤਾਨ ਹੋਂਦ 'ਚ ਹੀ ਨਹੀਂ ਸੀ ਆਇਆ, ਜਿਹੜੀ ਨੈਸ਼ਨਲ ਆਰਟ ਗੈਲਰੀ ਸੀ ਫਿਰ ਉਹਦਾ ਹੀ ਅਧਿਕਾਰ ਬਣਿਆ, ਉਹਦੇ ਵਿੱਚ ਹੀ ਰੱਖੀ ਗਈ ਤੇ ਉੱਥੇ ਹੀ ਰਹਿਣ ਦੇ। ਹੁਣ ਕੀ ਫਰਕ ਪੈਂਦਾ ਹੈ? ਬਾਕੀ ਇਹ ਜੇ ਭਾਰਤ ਵਾਲੇ ਕਹਿਣ, ਜੇ ਇਹਨਾਂ ਨੂੰ ਜਵਾਬ ਦੇਣਾ ਪਵੇ ਤੇ ਜਵਾਬ ਇਹ ਦੇ ਸਕਦੇ ਕਿ ਭਾਈ ਜਦੋਂ ਕੋਹਿਨੂਰ ਆ ਕੇ ਇੱਧਰ ਚਮਕੇਗਾ ਤੇ ਤੁਹਾਡੀ ਜਿਹੜੀ ਇਹ ਡਾਂਸਿੰਗ ਗਰਲ ਆ ਇਹ ਤੁਹਾਡੇ ਉੱਧਰ ਜਾ ਕੇ ਨੱਚਣ ਲੱਗ ਪਏਗੀ, ਨਾ 9 ਮਣ ਤੇਲ ਹੋਵੇ ਤੇ ਨਾ ਰਾਧਾ ਫਿਰ ਨੱਚੇ। ਜੀ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਅੱਜ ਦੀਆਂ ਖਬਰਾਂ ਦੀ ਰਿਪੋਰਟ ਦੇ ਵਾਸਤੇ। ਜੀ ਸ਼ੁਕਰੀਆ ਜੀ। ਤੇ ਸਰੋਤਿਓ, ਇਹ ਸੀ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਵੀ ਇਹ ਅੰਕ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਵਾਸਤੇ ਕਾਲ ਕਰ ਸਕਦੇ ਹੋ 408 272 5200 ਫੋਨ ਨੰਬਰ ਦੇ ਉੱਤੇ, 4082725200, ਜਾਂ ਈਮੇਲ ਪਾ ਸਕਦੇ ਹੋ info@punjabiradiousa.com 'ਤੇ। ਫਿਲਹਾਲ ਜੀ ਦਿਓ ਇਜਾਜ਼ਤ, ਮਿਲਦੇ ਹਾਂ ਕੱਲ੍ਹ ਨੂੰ ਸੇਮ ਟਾਈਮ 'ਤੇ ਲੈ ਕੇ ਇੱਕ ਹੋਰ ਖਬਰਾਂ ਦਾ ਬੁਲੇਟਿਨ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।